ਸਾਡੇ ਵਿੱਚ ਟੀਮ ਦੇ ਵਿੱਚ ਡਾਕਟਰ ਆ ਹਾਂਜੀ ਉਹ ਬੰਦੇ ਨੇ ਯਾਨੀ ਕਿ ਪੈਸੇ ਦੀ ਖਾਤਰ ਪਹਿਲੇ ਗੱਲ ਕਹਦਾ ਸੀ ਪੈਸੇ ਨੂੰ ਲੈ ਕੇ ਵੀਰੇ ਨਾਰਾਜ਼ ਨਹੀਂ ਹੋਏ ਨਾ ਵੀ ਉਹ ਕਹਿੰਦਾ ਵੀ ਪੈਸੇ ਨੂੰ ਕਰਕੇ ਵੀ ਉਹ ਪੈਸੇ ਜਿਹੜੇ ਆ ਸੰਦੀਪ ਤੇ ਵਰਨ ਉਹ ਇਕੱਲੇ ਰੱਖ ਜਾਂਦੇ ਆ। ਅੱਛਾ ਅਸੀਂ ਸਾਨੂੰ ਪੈਸਾ ਹੀ ਮੰਨਦੇ ਵੀਰੇ ਸਾਨੂੰ ਲੋਕ ਪੈਸਾ ਭੇਜਦੇ ਆ ਟੀਮ ਨੂੰ। ਠੀਕ ਆ ਹੁਣ ਉਹ ਸਾਡੀ ਮਰਜ਼ੀ ਅਸੀਂ ਮਿਹਨਤ ਦੇ ਹਿਸਾਬ ਨਾਲ ਵੀਰੇ ਬੰਦਿਆਂ ਨੂੰ ਟੀਮ ਦੇ ਬੰਦੇ ਨੂੰ ਪੈਸੇ ਦੇਣੇ ਆ। ਬਿਲਕੁਲ ਉਹ ਬੰਦਾ ਕਹਿੰਦਾ ਵੀ ਮੈਨੂੰ ਬਰਾਬਰ ਦਾ ਹਿੱਸਾ ਦੇਣਾ ਉਹਦੀ ਅਸੀਂ ਮਿਹਨਤ ਦੇ ਹਿਸਾਬ ਨਾਲ ਉਹਨੂੰ ਪੈਸੇ ਦਿੰਦੇ ਰਹੇ ਆ। ਪਰ ਹੁਣ ਇਹ ਥੋੜੀ ਵੀ ਹੁਣ ਜੇ ਕਿਸੇ ਨੂੰ ਸਾਨੂੰ ਲੱਖ ਰੁਪਇਆ ਦੇਤਾ ਤੇ ਅਸੀਂ ਉਹਦਾ ਚੌਥਾ ਹਿੱਸਾ ਕਰਕੇ ਉਹਨੂੰ 25000 ਦੇ ਦਾਂਗੇ ਇਦਾਂ ਕਿੱਦਾਂ ਹੋ ਸਕਦਾ। ਅਸੀਂ ਉਹਨੂੰ ਮਿਹਨਤ ਦੇ ਹਿਸਾਬ ਨਾਲ ਪੈਸੇ ਦੇਣੇ ਆ। ਸਹੀ ਗੱਲ ਹੈ ਨਾ ਵੀਰੇ। ਹੁਣ ਜਿਹਨੂੰ 25000 ਦੇਤਾ ਤੇ ਉਹਨੇ ਤਾਂ ਦੁਕਾਨ ਹੀ ਨਹੀਂ ਖੋਲਣੀ ਆਪਦੀ। ਸਹੀ ਗੱਲ ਮੈਂ ਸਹੀ ਗੱਲ ਕਹੂੰਗਾ ਜੀ। ਹੁਣ ਭਾਜੀ ਬੜਾ ਉਹ ਮਤਲਬ ਜਿਹੜੀ ਵੀਡੀਓ ਆਈ ਸਾਹਮਣੇ ਇੰਟਰਵਿਊ ਹੋਈ ਉਹਦੇ ਵਿੱਚ ਬੜਾ ਕੁਝ ਗਲਤ ਬੋਲਿਆ ਤੁਹਾਡੇ ਬਾਰੇ, ਉਹਦੇ ਬਾਰੇ ਕੀ ਕਹੋਗੇ ਤੁਸੀਂ? ਸਾਡੇ ਬਾਰੇ ਤਾਂ ਦੇਖੋ ਜੀ ਇਹੀ ਮੇਨ ਚੀਜ਼ ਬੋਲੀ ਗਈ ਆ ਵੀ ਪੈਸੇ ਦੇ ਕਰਕੇ ਨਾ ਇਹ ਟੀਮ ਤੋਂ ਵੱਖ ਹੋ ਗਏ ਆ। ਪੈਸੇ ਦੇ ਕਰਕੇ ਅਸੀਂ ਤਾਂ ਹੁਣ ਵੀ ਕਹਿੰਦੇ ਆ ਜਿਹੜੀਆਂ ਮੇਨ ਚੀਜ਼ ਇਹੀ ਸੀ ਵੀ ਵੀਡੀਓ ਬਣਾਉਣੀਆਂ ਕਿਉਂ ਬੰਦ ਹੋਈਆਂ। ਹਾਂਜੀ ਵੀਡੀਓ ਬਣਾਉਣ ਦਾ ਬੰਦ ਕਰਨ ਦਾ ਮੇਨ ਚੀਜ਼ ਇਹੀ ਸੀਗੀ ਵੀ ਅਸੀਂ ਜਾਂਦੇ ਸੀਗੇ ਸਾਨੂੰ ਉਹਨਾਂ ਨੂੰ ਰਿਸਪੈਕਟ ਨਹੀਂ ਮਿਲਦੀ ਸੀਗੀ, ਸਾਨੂੰ ਮੋੜ ਦਿੱਤਾ ਜਾਂਦਾ ਸੀ। ਇੱਕ ਦੋ ਵਾਰੀ ਮੈਨੂੰ ਮੋੜਿਆ, ਇੱਕ ਦੋ ਵਾਰੀ ਮੇਰੇ ਵੀਡੀਓ ਬਣਾਉਂਦੇ ਤੋਂ ਉਹਦੇ ਚਲੋ ਮੰਮੀ ਜਵਾਕ ਨੂੰ ਚੱਕ ਕੇ ਲੈ ਗਏ। ਉਹ ਕਹਿੰਦੇ ਵੀ ਚਲੋ ਉਹ ਤਾਂ ਮੈਂ ਵੈਸੇ ਹੋਰ ਗੱਲ ਕਹੀ ਸੀ ਤਾਂ ਕਰਕੇ ਕਿਹਾ ਸੀ ਵੀ ਵਰ ਨੇ ਮੇਰੇ ਨਾਲ ਵੀਡੀਓ ਕੱਲ ਨੂੰ ਬਣਾ ਲਿਓ। ਉਹ ਅਸੀਂ ਬਹਿ ਕੇ ਗੱਲ ਕੀਤੀ ਆ। ਉਹ ਇਹਨਾਂ ਨੇ ਇਹ ਚਲੋ ਕਿਹਾ ਕਹਿੰਦੇ ਵੀ ਉਹ ਤਾਂ ਮੈਂ ਹੋਰ ਰੀਜ਼ਨ ਨਾਲ ਕਿਹਾ ਸੀਗਾ। ਪਰ ਮੈਨੂੰ ਕਿਤੇ ਨਾ ਕਿਤੇ ਲੱਗਾ ਇੱਕ ਵੀਡੀਓ ਮੈਂ ਕੱਲ ਜਿਹੜਾ ਇੰਟਰਵਿਊ ਕੱਲ ਆਇਆ ਉਹਦੇ ਵਿੱਚ ਮੇਰੀ ਵੀਡੀਓ ਇੱਕ ਫਸਟ ਤੇ ਚੱਲੀ ਹੋਈ ਆ ਜਿਹਦੇ ਵਿੱਚ ਨੂਰ ਕਹਿੰਦੀ ਆ ਵੀ ਮੰਮੀ ਕਹਿੰਦੀ ਸੀਗੀ ਵੀ ਵਰ ਨੇ ਵੀਰੇ ਨਾਲ ਵੀਡੀਓ ਨਹੀਂ ਬਣਾਇਆ ਕਰਨੀ। ਇਹ ਚੀਜ਼ਾਂ ਮੈਨੂੰ ਸਹੀ ਨਹੀਂ ਲੱਗੀਆਂ ਕਿਉਂਕਿ ਅਸੀਂ ਹੁਣ ਤੱਕ ਵੀਡੀਓ ਬਣਾਈਆਂ, ਅਸੀਂ ਉਹਨਾਂ ਤੋਂ ਇੱਕ ਪੰਜੀ ਨਹੀਂ ਮੰਗੀਗੀ। ਫਿਰ ਵੀ ਅਸੀਂ ਕਿਹਾ ਵੀ ਸਾਨੂੰ ਇਕੱਲੀ ਰਿਸਪੈਕਟ ਤੇ ਲੋਕਾਂ ਦਾ ਪਿਆਰ ਚਾਹੀਦਾ। ਲੋਕਾਂ ਦਾ ਪਿਆਰ ਸਾਨੂੰ ਅੱਜ ਵੀ ਮਿਲ ਰਿਹਾ ਵਾ ਪਰ ਕਿਤੇ ਨਾ ਕਿਤੇ ਉਹਨਾਂ ਦੇ ਮਾਪੇ ਨੇ ਸਾਨੂੰ ਜਿਹੜਾ ਹਨਾ ਥੋੜਾ ਜਿਹਾ ਰਿਸਪੈਕਟ ਦੇਣੀ ਜਿਹੜੀ ਕਦਰ ਕਹਿ ਲਓ ਉਹ ਸਾਡੀ ਨਹੀਂ ਕੀਤੀ। ਇਸ ਕਰਕੇ ਅਸੀਂ ਸੋਚਿਆ ਸੀਗਾ ਵੀ ਚਲੋ ਕੋਈ ਨਹੀਂ ਆਪਾਂ ਵੀਡੀਓ ਬਣਾਉਣੀ ਆ ਥੋੜੇ ਦਿਨ ਬੰਦ ਕਰ ਦਿੰਦੇ ਆ। ਸੋ ਇਹ ਰੀਜ਼ਨ ਸੀ। ਪਰ ਇੰਟਰਵਿਊ ਦੇ ਵਿੱਚ ਜਿਹੜੀ ਮੇਨ ਗੱਲ ਖੁੱਲੀ ਪੈਸੇ ਦੀ ਹਨਾ, ਪੈਸੇ ਦੀ ਤੁਹਾਨੂੰ ਗੱਲ ਦੱਸ ਦਿੰਦੇ ਆ ਜੀ। ਅਸੀਂ ਸੋਚਿਆ ਸੀਗਾ ਵੀ ਚਲੋ ਜਿਹੜੀ ਥੋੜੀ ਬਹੁਤੀ ਹੈਲਪ ਟੀਮ ਲਈ ਆਉਂਦੀ ਆ ਹਨਾ ਉਹਨੂੰ ਅਸੀਂ ਆਪਸ 'ਚ ਜਿਹੜਾ ਡਿਸਟ੍ਰੀਬਿਊਟ ਕਰ ਲਿਆ ਕਰਾਂਗੇ। ਹਾਂਜੀ ਚਲੋ ਥੋੜੀ ਬਹੁਤੀ ਅਸੀਂ ਕੀਤੀ ਵੀ। ਉਸ ਤੋਂ ਬਾਅਦ ਕੀ ਹੋਇਆ ਵੀ ਨੂਰ ਦੇ ਘਰ ਦੇ ਕਹਿੰਦੇ ਵੀ ਜਿਹੜੀ ਨੂਰ ਦੀ ਮਦਦ ਆਉਂਦੀ ਵੀ ਤੁਸੀਂ ਨੂਰ ਹੀ ਰੱਖੋਗੇ, ਜਿਹੜੀ ਤੁਹਾਡੀ ਆਉਂਦੀ ਤੁਸੀਂ ਰੱਖੋ, ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣੀ। ਅਸੀਂ ਕਿਹਾ ਠੀਕ ਆ ਵੀ ਚਲੋ ਜਿਹੜੀ ਸਾਨੂੰ ਪਰਸਨਲ ਆਉਂਦੀ ਆ ਉਹ ਅਸੀਂ ਰੱਖਾਂਗੇ ਵੀ ਜਿਹੜੀ ਇਹਨਾਂ ਨੂੰ ਆਉਂਦੀ ਆ ਉਹ ਇਹ ਰੱਖ ਲੈਣ। ਸਹੀ ਆ, ਸਾਨੂੰ ਕੋਈ ਮਤਲਬ ਨਹੀਂਗਾ। ਉਸ ਤੋਂ ਬਾਅਦ ਅਸੀਂ ਟੀਮ ਦੇ ਸੀਗੇ ਜਿਹੜਾ ਸਾਡੀ ਟੀਮ ਲਈ ਆਉਂਦਾ ਅਸੀਂ ਇਹਨਾਂ ਨੂੰ ਕਹਿਤਾ ਨਾਲਦਿਆਂ ਨੂੰ ਵੀ ਗੱਲ ਹੈਗੀ ਆ ਇਹ ਟੀਮ ਲਈ ਮਤਲਬ ਸਪੈਸ਼ਲ ਪੈਸੇ ਨਹੀਂ ਆ ਰਹੇ, ਸਾਨੂੰ ਪਰਸਨਲ ਸਾਡੀ ਮਦਦ ਲਈ ਪੈਸੇ ਆ ਰਹੇ ਆ ਮੇਰੇ ਤੇ ਸੰਦੀਪ ਲਈ। ਇਹਦੇ ਵਿੱਚ ਕੋਈ ਓਲਾ ਵੀ ਨਹੀਂਗਾ। ਅੱਜ ਵੀ ਕੋਈ ਵੀ ਬੰਦਾ ਕਹਦੇ ਵੀ ਅਸੀਂ ਹਾਂ ਟੀਮ ਲਈ ਪੈਸੇ ਭੇਜੇ ਸੀਗੇ, ਉਹ ਪਰਸਨਲ ਸਾਡੇ ਲਈ ਭੇਜਦੇ ਸੀ ਦੋਨਾਂ ਵਾਸਤੇ ਕਿਉਂਕਿ ਲੋਕਾਂ ਨੂੰ ਪਤਾ ਵੀ ਇਹਨਾਂ ਨੇ ਮਿਹਨਤ ਕੀਤੀ ਹੈ ਕਿ ਨਹੀਂ ਕੀਤੀ। ਬਿਲਕੁਲ ਉਹਦੇ ਲਈ ਸਾਨੂੰ ਸਾਡੇ ਹੱਕ ਦੇ ਜਿਹੜੇ ਉਹ ਪੈਸੇ ਭੇਜ ਰਹੇ ਸੀ, ਸਾਡੀ ਹੈਲਪ ਵਾਸਤੇ ਪੈਸੇ ਭੇਜ ਰਹੇ ਸੀ ਹਨਾ। ਉਹ ਅਸੀਂ ਸਲਾਹ ਹੋਈ ਵੀ ਚਲੋ ਵੀ ਜਿਹੜੇ ਇਦਾਂ ਪੈਸੇ ਆਉਂਦੇ ਆ ਉਹ ਅਸੀਂ ਵੀ ਬਾਕੀ ਟੀਮ ਵਿੱਚ ਨਹੀਂ ਵੰਡਾਂਗੇ। ਬਾਕੀ ਟੀਮ ਮੈਂਬਰਾਂ ਨੂੰ ਅਸੀਂ ਇਹ ਕਿਹਾ ਸੀਗਾ ਵੀ ਤੁਸੀਂ ਕਿਰਪਾ ਕਰਕੇ ਸਾਡੇ ਨਾਲ ਜੁੜੇ ਰਹੋ, ਸਾਡੀ ਟੀਮ 'ਚ ਕੰਮ ਕਰੀ ਚਲੋ, ਮਿਹਨਤ ਕਰੀ ਜਾਓ ਹਨਾ। ਥੋੜਾ ਟਾਈਮ ਦਿਓ ਟੀਮ ਵਾਸਤੇ ਵੀ ਤੁਹਾਡੀ ਮਿਹਨਤ ਦਿਸੇ ਲੋਕਾਂ ਨੂੰ, ਜਿਹੜਾ ਤੁਹਾਡਾ ਹੁਨਰ ਆ ਉਹ ਲੋਕਾਂ ਨੂੰ ਦਿਸੇ ਤਾਂ ਕਿ ਤੁਹਾਨੂੰ ਤੁਸੀਂ ਵੀ ਇਸ ਜਿਹੜੇ ਪੈਸੇ ਦੇ ਹੱਕਦਾਰ ਹੋਵੋਗੇ। ਬਿਲਕੁਲ ਸਹੀ ਹੈ ਕਿ ਨਹੀਂ ਭਾਜੀ? ਹਾਂਜੀ ਕਿਉਂਕਿ ਜੇ ਟੀਮ ਦੇ ਵਿੱਚ ਆਪਾਂ ਹੈਗੇ ਤੇ ਟੀਮ ਲਈ ਕੁਝ ਕਰਨਾ ਵੀ ਪੈਂਦਾ ਵਾ। ਬਿਲਕੁਲ ਅਸੀਂ ਕੀ ਕੀਤਾ ਅਸੀਂ ਮੂੰਹੋਂ ਨਹੀਂ ਕਹਿੰਦੇ ਕਿ ਉਹ ਲੋਕਾਂ ਨੂੰ ਪਤਾ ਵਾ ਵੀ ਅਸੀਂ ਟੀਮ ਦੇ ਲਈ ਕੀ ਕੀਤਾ। ਸੰਦੀਪ ਵੀਰ ਨੇ ਟੀਮ ਸਟਾਰਟ ਕੀਤੀ, ਉਸ ਤੋਂ ਬਾਅਦ ਵਿੱਚ ਕੀ ਵਰਕ ਕਿਹਨੇ ਕੀਤਾ ਉਹ ਲੋਕਾਂ ਨੂੰ ਪਤਾ। ਅਸੀਂ ਤਾਂ ਮੂੰਹੋਂ ਕਹਿੰਦੇ ਹੀ ਕੁਝ ਨਹੀਂਗੇ। ਸਾਡੀ ਇਹ ਸੀਗੀ ਵੀ ਅਸੀਂ ਹੌਲੀ ਦੂਜਿਆਂ ਨੂੰ ਪੈਸੇ ਦੇਣਾ ਸ਼ੁਰੂ ਕਰਾਂਗੇ ਵੀ ਜਿਹੜੇ ਦਿੱਤੇ ਗਏ ਉਹ ਦਿੱਤੇ ਗਏ। ਇਸ ਗੱਲ ਨੂੰ ਲੈ ਕੇ ਡਾਕਟਰ ਸਾਹਿਬ ਕਹਿੰਦੇ ਵੀ ਨਹੀਂ ਇਹ ਗੱਲ ਨਹੀਂ ਹੋਣੀ ਵੀ ਜਿਹੜਾ ਟੀਮ ਦਾ ਪੈਸਾ ਟੀਮ 'ਚ ਵੰਡਣਾ ਵਾ ਇਦਾਂ ਫਲਾਨਾ ਢੰਗਾ ਸੀਗਾ ਵੀ ਨਹੀਂ ਇਹ ਚੀਜ਼ ਨਹੀਂ ਹੋਣੀ ਵੀ ਅਸੀਂ ਪੈਸੇ ਨਹੀਂ ਦੇ ਸਕਦੇਗੇ। ਸੋ ਉਹਨਾਂ ਨੂੰ ਇਹ ਗੱਲ ਦੀ ਨਾਰਾਜ਼ਗੀ ਹੋਈ, ਉਹ ਸਾਡੇ ਨਾਲੋਂ ਥੋੜਾ ਜਿਹਾ ਸਾਈਡ ਤੇ ਹੋਣ ਲੱਗ ਗਏ। ਤੇ ਬਸ ਉਦੋਂ ਬਾਅਦ ਚ ਇਹ ਥੋੜਾ ਜਿਹਾ ਉਧਰ ਜਾ ਕੇ ਇਕੱਲੇ ਵੀਡੀਓ ਬਣਾਉਣ ਲੱਗ ਗਏ ਨੂਰ ਕੇ ਘਰੇ। ਤੇ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਉਹਨਾਂ ਦੀ ਤੇ ਉਹਨਾਂ ਦੇ ਮਾਪੇ ਦੀ ਕੀ ਡਿਸਕਸ ਹੋਈ। ਪਰ ਭਾਈ ਜਦੋਂ ਉਹ ਨੂਰ ਦੇ ਘਰ ਡਾਕਟਰ ਜਾ ਕੇ ਵੀਡੀਓ ਬਣਾਉਣ ਲੱਗੇ ਜੀ ਤੇ ਮਤਲਬ ਉਹਨਾਂ ਨੇ ਰੋਕਿਆ ਨਹੀਂ ਜਿੱਦਾਂ ਉਹਨਾਂ ਨੂਰ ਦੀ ਫੈਮਿਲੀ ਤੁਹਾਨੂੰ ਰੋਕ ਦਿੰਦੀ ਸੀ ਵੀਡੀਓ ਬਣਾਉਣ ਤੋਂ? ਨਹੀਂ ਸਾਨੂੰ ਇਹ ਗੱਲ ਬਾਰੇ ਕੁਝ ਨਹੀਂ ਪਤਾ ਕਿਉਂਕਿ ਇਹ ਤਾਂ ਹੁਣ ਨੂਰ ਦੇ ਮਾਪੇ ਦੱਸ ਸਕਦੇ ਆ ਵੀ ਕਿਉਂ ਨਹੀਂ ਰੋਕਿਆ ਕਿਉਂਕਿ ਉਹਨਾਂ ਦੀਆਂ ਵੀਡੀਓ ਤਾਂ ਡੇਲੀ ਪੈਂਦੀਆਂ ਸੀਗੀਆਂ। ਸਾਡੀਆਂ ਵੀਡੀਓਜ਼ ਤਾਂ ਹਜੇ ਫਿਲਹਾਲ ਵਿੱਚ ਰੋਕ ਕੇ ਪੈਂਦੀਆਂ ਸੀਗੀਆਂ। ਸੋ ਇਹ ਤਾਂ ਹੁਣ ਉਹੀ ਦੱਸ ਸਕਦੇ ਆ ਵੀ ਉਹਨਾਂ ਨੂੰ ਕੀ ਵਜ੍ਹਾ ਕੀ ਨਹੀਂ। ਕਿਉਂਕਿ ਕੱਲ ਵੀ ਜਦੋਂ ਇਹ ਪੈਸੇ ਵਾਲੀ ਗੱਲ ਹੋਈ ਆ ਹਾਲਾਂਕਿ ਉਹਨਾਂ ਦੇ ਮਾਪੇ ਦਾ ਇਹ ਹੱਕ ਬਣਦਾ ਸੀ ਕਹਿਣ ਦਾ ਵੀ ਇਹ ਗੱਲ ਨਹੀਂ ਬੋਲਣੀ ਚਾਹੀਦੀ ਇੱਥੇ ਟੀਮ ਦੇ ਵਿੱਚ। ਜੇ ਕੋਈ ਗੱਲਬਾਤ ਹੁੰਦੀ ਆ ਆਪਾਂ ਆਪਸੀ ਹੈ ਨਾ ਟੀਮ ਦੇ ਵਿੱਚ ਕੋਈ ਗੱਲਬਾਤ ਹੈਗੀ ਉਹ ਬਹਿ ਕੇ ਵੀ ਹੋ ਸਕਦੀ ਆ। ਲੋਕਾਂ ਦੇ ਸਾਹਮਣੇ ਉਹਨਾਂ ਨੇ ਇਹ ਚੀਜ਼ ਸ਼ੋਅ ਕਰਤੀ ਜੋ ਹੈ ਵੀ ਨਹੀਂ ਸੀ।
ਸਹੀ ਗੱਲ ਆ, ਬੜਾ ਗਲਤ ਆ। ਜੀ ਜੀ ਕਿਉਂਕਿ ਡਾਕਟਰ ਨੂੰ ਵੀਰੇ ਅਸੀਂ ਪਹਿਲਾਂ ਜਿਹੜਾ ਹਿੱਸਾ ਦਿੰਦੇ ਰਹੇ ਬਰਾਬਰ, ਜਦੋਂ ਉਹ ਬੰਦੇ ਨੂੰ ਅਸੀਂ ਹਿੱਸਾ ਵਾਪਸ ਦੇਣਗੇ ਦੇਣੋਂ ਹਟ ਗਏ, ਉਹ ਬੰਦਾ ਸਾਡੇ ਨਾਲ ਇਹਨਾਂ ਦੇ ਨਾਲ ਫਿੱਕ ਪਾਉਣ ਲੱਗ ਗਿਆ। ਮੇਨ ਗੱਲ ਆ ਜਿਹੜਾ ਬੰਦਾ ਪੈਸੇ ਦੇ ਲਈ ਸਾਡੇ ਵਿੱਚ ਆਇਆ ਸੀ, ਅੱਜ ਨੂੰ ਪੈਸਾ ਨਹੀਂ ਦਿੱਤਾ, ਇਸ ਕਰਕੇ ਬੰਦਾ ਸਾਡੀ ਟੀਮ ਦੇ ਵਿੱਚ ਇਸ ਟਾਈਮ ਉਹਨੇ ਪਾੜ ਪਾਇਆ ਜੋ ਪਾਇਆ। ਮੈਨੂੰ ਸਾਰਾ ਪਾੜ ਪੈਸਿਆਂ ਕਰਕੇ ਪਿਆ ਭਾਜੀ। ਬਿਲਕੁਲ ਵੀਰੇ, ਅਸੀਂ ਨਹੀਂ ਪੈਸਾ ਮੰਗਿਆ, ਉਹ ਬੰਦੇ ਨੇ ਆਪਦੇ ਪੈਸੇ ਲੈਣ ਦੀ ਖਾਤਰ ਸਾਡੇ ਚ ਪਾੜ ਪਾਇਆ ਵੀ ਉਹ ਸੰਦੀਪ ਉਹਨਾਂ ਨੂੰ ਇੰਨੇ ਪੈਸੇ ਆਈ ਜਾਂਦੇ ਆ, ਤੁਹਾਨੂੰ ਪੁੱਛਦੇ ਨਹੀਂ। ਬਸ ਇਹ ਮੇਨ ਗੱਲ ਸੀਗੀ। ਅੱਛਾ, ਮੇਨ ਗੱਲ ਮਤਲਬ ਉਹਨਾਂ ਨੇ ਪਾੜਿਆ ਤੁਹਾਨੂੰ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੋ? ਠੀਕ ਠਾਕ ਜੀ। ਠੀਕ ਠਾਕ। ਹਾਂਜੀ। ਮੈਂ ਤੁਹਾਨੂੰ ਅੱਗੇ ਇੱਕ ਦੋ ਵਾਰੀ ਫੋਨ ਕੀਤਾ, ਅਚਾਨਕ ਮੈਂ ਜੰਡਿਆਲੇ ਆਉਣਾ ਤੁਹਾਨੂੰ ਅੱਛਾ ਦੇਖਿਆ ਜੀ। ਅੱਛਾ ਅੱਛਾ। ਹਾਂਜੀ, ਕੀਤਾ ਇਹਨੇ ਮੈਂ ਤੁਹਾਨੂੰ ਫੋਨ ਵੀ ਜੰਡਿਆਲੇ ਤੋਂ ਬੋਲਦੇ ਜੀ। ਹਾਂਜੀ ਮੈਂ ਇੱਥੇ ਮਿਲ ਪਏ ਜੀ। ਹਾਂਜੀ ਹਾਂਜੀ। ਹਾਂਜੀ ਫਿਰ ਜੀ ਇਹ ਕਾਕੂ ਉਧਰ ਗੱਲ ਭਾਜੀ ਪੁੱਛ ਲਿਆ, ਫਿਰ ਆਪਾਂ ਗੱਲਬਾਤ ਉੱਧਰ ਕਰਕੇ ਲੱਗੇ। ਇਹ ਪੁੱਛ ਲਿਆ ਭਾਜੀ ਨੂੰ ਕੀ ਕਿਹੜੀ ਪੁੱਛ। ਹਾਂਜੀ ਭਾਜੀ ਅੱਗੇ। ਬਸ ਇਹੀ ਸੀ ਵੀਰੇ, ਜੇ ਕੋਈ ਗੱਲਬਾਤ ਸਾਨੂੰ ਸਿੱਧਾ ਦੱਸ ਦਿੰਦੇ ਵੀ ਬਾਈ ਤੁਸੀਂ ਆਏ ਆ ਜਿਉਂ, ਤੇ ਬਸ ਮੇਨ ਗੱਲ ਵੀਰੇ, ਮੇਨ ਗੱਲ ਸਾਡੇ ਚ ਫੈਕ ਜਿਹੜਾ ਪਾਇਆ ਉਹ ਡਾਕਟਰ ਨੇ ਪਾਇਆ। ਉਹ ਬੰਦੇ ਨੇ ਕੱਲ ਮਾਂ ਪਿਓ ਦਾ ਜਿਹੜਾ ਬਿਲਕੁਲ ਨਹੀਂ ਬੋਲਿਆ ਪੈਸੇ ਨੂੰ ਲੈ ਕੇ ਗੱਲ, ਉਹ ਡਾਕਟਰ ਕੱਲ ਇੰਟਰਵਿਊ ਦੇ ਉਹਨਾਂ ਨੂੰ ਸੱਦਿਆ ਹਨਾ ਜੀ ਇੰਟਰਵਿਊ ਕਰਨ ਵਾਸਤੇ, ਉਹ ਬੰਦੇ ਨੇ ਆਪਦੀ ਦੱਸੀ ਮਜਬੂਰੀ, ਉਹ ਮਾਂ ਪਿਓ ਨਹੀਂ ਤਾਂ ਬੋਲੇ ਪੈਸੇ ਬਾਰੇ, ਕੱਲਾ ਡਾਕਟਰ ਬੋਲਿਆ ਵੀ ਐਂ ਕਰਕੇ ਪੈਸਾ ਸੰਦੀਪ ਹੁਣੇ ਇਕੱਲੇ ਰੱਖ ਲੈਂਦੇ ਆ। ਅਸੀਂ ਮੰਨਦੇ ਆ ਵੀਰੇ, ਸਾਨੂੰ ਲੋਕ ਹੈਲਪ ਕਰਦੇ ਆ ਹੀ ਮੰਨਦੇ ਆ, ਪਰ ਅਸੀਂ ਵੀਰੇ ਅਗਲੇ ਦੀ ਮਿਹਨਤ ਵੇਖ ਕੇ ਅਗਲੇ ਨੂੰ ਪੈਸੇ ਦੇਣੇ ਆ, ਠੀਕ ਹੈ ਨਾ। ਹੁਣ ਮੰਨ ਲਾ ਜੇ ਕੋਈ ਲੱਖ ਰੁਪਇਆ ਭੇਜਦਾ ਇਹ ਥੋੜੀ ਮੈਂ ਚੌਥਾ ਹਿੱਸਾ ਕਰਕੇ ਡਾਕਟਰ ਨੂੰ 25,000 ਫੜਾ ਦਿਆਂਗੇ, ਡਾਕਟਰ ਨੇ ਤਾਂ ਦੁਕਾਨ ਹੀ ਨਹੀਂ ਖੋਲਣੀ, ਉਹਨੇ ਕਹਿਣਾ ਮੈਨੂੰ ਤਾਂ ਇਧਰੋਂ ਪੈਸੇ ਬਣੀ ਜਾਂਦੇ, ਮੈਨੂੰ ਕੀ ਲੋੜ ਆ ਕੰਮ ਕਰਨ ਦੀ। ਸਹੀ ਗੱਲ ਹੈ ਨਾ ਵੀਰੇ। ਬਸ ਇਹ ਕਰਕੇ ਵੀਰੇ ਅਸੀਂ ਉਹ ਬੰਦੇ ਨੂੰ ਪਿੱਛੇ ਛੱਡਿਆ ਜਾਏ ਕਿ ਵੀ ਮਤਲਬ ਜਿਹੜੇ ਭਾਈ ਤੁਹਾਨੂੰ ਟੀਮ ਦੇ ਪੈਸੇ ਆਉਂਦੇ ਤੁਸੀਂ ਤੇ ਉਹ ਤੇ ਦਿੰਦੇ ਰਹੇ, ਤੁਸੀਂ ਜਿਹੜਾ ਤੁਹਾਨੂੰ ਕਹਿ ਕੇ ਹੁੰਦਾ ਸੀ ਕਿ ਟੀਮ ਦੇ ਪੈਸੇ ਆ ਹਨਾ ਤੁਹਾਡੀ ਟੀਮ ਦੇ ਲਈ, ਉਹ ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਉਹ ਆਪਾਂ ਸਾਰਿਆਂ ਨੂੰ ਦੇ ਦਈਦੇ ਸੀ ਹਨਾ ਜਿੰਨੇ ਵੀ ਟੀਮ ਮੈਂਬਰ। ਬਿਲਕੁਲ ਜੀ। ਤੇ ਹੁਣ ਜਿਹੜੇ ਕੋਈ ਪਰਸਨਲ ਪੈਸੇ ਭੇਜਦਾ ਜੀ ਉਹਦੇ ਤੇ ਹੱਕ ਤੁਹਾਡਾ ਹੀ ਆ, ਤੁਹਾਡੀ ਮਰਜ਼ੀ ਆ ਤੁਸੀਂ ਦੇਣੇ। ਬਿਲਕੁਲ ਜੀ, ਤੁਹਾਡੀ ਮਰਜ਼ੀ ਆ ਨਹੀਂ ਦੇਣੇ। ਜੇ ਕੋਈ ਪਰਸਨਲ ਕਹਿ ਭੇਜਦਾ ਹਨਾ ਜਿੱਦਾਂ ਮੰਨ ਲਓ ਜਿੱਦਾਂ ਤਾਂ ਕਹਿ ਦਿੰਦੇ ਸੀ ਕਿ ਹਾਂ ਵਰਨ ਇਹ ਪੈਸੇ ਤੇਰੇ ਲਈ ਆ, ਹੁਣ ਤੂੰ ਸੰਦੀਪ ਨੂੰ ਥੋੜੀ ਦੇਗਾ ਭਾਜੀ। ਇਹ ਗੱਲ ਆ, ਤੁਸੀਂ ਵੀ ਜੇ ਸੰਦੀਪ ਭਾਜੀ ਨੂੰ ਮਿਲਦੇ ਆ ਹੁਣ ਤੱਕ ਇਦਾਂ ਹੋਇਆ ਵੀ ਆ, ਇਹ ਨਹੀਂ ਗੱਲ ਹੋਇਆ ਨਹੀਂ, ਕਿਉਂਕਿ ਕਈ ਵਾਰੀ ਇਦਾਂ ਹੋਇਆ ਸੰਦੀਪ ਨੂੰ ਪਰਸਨਲ ਹੈਲਪ ਆਈ ਆ, ਮੈਨੂੰ ਮੇਰੀ ਪਰਸਨਲ ਹੈਲਪ ਆਈ। ਅਸੀਂ ਤਾਂ ਇੱਕ ਦੂਜੇ ਨੂੰ ਪੁੱਛਦੇ ਵੀ ਨਹੀਂ ਗਏ ਸਾਡੇ, ਚਲੋ ਅਸੀਂ ਤਾਂ ਇੱਕ ਦੂਜੇ ਨੂੰ ਪੁੱਛਦੇ ਨਹੀਂ, ਤੈਨੂੰ ਆਏ ਵੀ ਤੂੰ ਮੈਨੂੰ ਨਹੀਂ ਦੱਸਿਆ ਜਾਂ ਕੁਝ ਇਦਾਂ ਦੀ, ਅਸੀਂ ਤਾਂ ਪੁੱਛਦੇ ਵੀ ਨਹੀਂ ਗਏ, ਕਿਉਂਕਿ ਸਾਨੂੰ ਇਹ ਜੇ ਉਹਨੂੰ ਆਇਆ ਤਾਂ ਉਹਦੇ ਹੱਕ ਦੇ, ਉਹਦੀ ਮਿਹਨਤ ਦੇ ਆਇਆ, ਉਹਨੂੰ ਮੈਨੂੰ ਆਇਆ ਇਹਨੂੰ ਪਤਾ ਮੇਰੇ ਹੱਕ ਦੇ ਆਏ, ਮੇਰੀ ਮਿਹਨਤ ਦੇ ਆਇਆ, ਉਹਦੇ ਵਿੱਚ ਦੂਜੇ ਬੰਦੇ ਦਾ ਤਾਂ ਕੋਈ ਹੈ ਹੀ ਨਹੀਂ, ਐਂਟਰੀ ਹੈ ਨਹੀਂ। ਬਿਲਕੁਲ ਵੀ ਦੂਜੇ ਬੰਦੇ ਨੂੰ ਜੇ ਮਿਲਦੇ ਆ ਉਹਨੂੰ ਵੇਖ ਕੇ ਆਪਾਂ ਕਿਉਂ ਆਪਦਾ ਦਿਮਾਗ ਖਰਾਬ ਕਰੀ ਜਾਂਦੇ। ਉਹਨੂੰ ਟੀਮ ਦੇ ਵਿੱਚ ਵੀਰੇ ਕੱਲ ਇਹ ਜ਼ਰੂਰ ਗੱਲ ਕਹਿਣੀ ਚਾਹੀਦੀ ਸੀ, ਪੈਸੇ ਦੀ ਗੱਲ ਨਹੀਂ ਛੇੜਨੀ ਚਾਹੀਦੀ ਸੀ। ਉਹ ਬੰਦੇ ਨੇ ਇਹ ਗੱਲ ਕਹਿਣੀ ਚਾਹੀਦੀ ਸੀ ਵੀਰੇ ਸਾਡਾ ਟੀਮ ਦਾ ਮਸਲਾ ਅਸੀਂ ਬਹਿ ਕੇ ਨਿਬੇੜ ਲਾਂਗੇ, ਇਹ ਗੱਲ ਕਹਿਣੀ ਚਾਹੀਦੀ ਸੀ। ਟੀਮ ਲਈ ਪਿਆਰ ਹੋਊ। ਬਿਲਕੁਲ। ਫਿਰ ਉਹਨੇ ਆਪਦੇ ਜਿਹੜੇ ਕਿ ਲੋਕ ਵੀਰੇ ਨਾਮ 'ਚ ਫੜਨ ਵਾਲੇ ਫੜ ਜਾਂਦੇ ਆ। ਹੁਣ ਸਾਰੀ ਜ਼ਿੰਦਗੀ ਵੀਰੇ ਲੋਕ ਉਹਨਾਂ ਦੀ ਪਰਿਵਾਰ ਦੀ ਹੈਲਪ ਥੋੜੀ ਕਰੀ ਜਾਣਗੇ, ਠੀਕ ਹੈ ਨਾ। ਲੋਕ ਜਿਹਨਾਂ ਨੂੰ ਦਾਨ ਕਰਨਾ ਸੋਚ ਸਮਝ ਕੇ ਕਰਦੇ, ਉਹਨਾਂ ਨੂੰ ਪਤਾ ਵੀ ਸਰਕਾਰ ਨੇ ਇਹਨਾਂ ਨੂੰ 5 ਲੱਖ ਦੇਤਾ, 5-4 ਲੱਖ ਉਹਨਾਂ ਨੇ ਉਦੋਂ NRI ਭਰਾਵਾਂ ਨੇ ਉਹਨਾਂ ਨੂੰ ਭੇਜਤਾ, ਘਰ ਉਹਨਾਂ ਦਾ ਬਣ ਗਿਆ 13-14 ਲੱਖ ਰੁਪਇਆ ਲੱਗ ਕੇ। ਹੁਣ ਸਾਰੀ ਉਮਰ ਵੀਰੇ ਉਹਨਾਂ ਨੂੰ ਵਿਹਲਿਆਂ ਨੂੰ ਥੋੜੀ ਲੋਕ ਕਵਾਈ ਜਾਣਗੇ, ਉਹਨਾਂ ਦਾ ਵੀ ਹੱਕ ਬਣਦਾ। ਚਲੋ ਜਿੰਨਾ ਕੁਛ ਬਣ ਗਈ ਜਵਾਕਾਂ ਦੀ ਲਾਈਫ ਵਾਸਤੇ ਉਹਨਾਂ ਪੈਸੇ ਜੁੜ ਗਏ, ਉਹਨਾਂ ਦਾ ਹੱਕ ਬਣਦਾ ਅੱਗੇ ਮਿਹਨਤ ਕਰਨ ਦਾ। ਉਹ ਬੰਦਾ ਗੁਰੂ ਦਾ ਸਿੱਖ ਆ। ਕੱਲ ਉਹਨੇ ਇੰਟਰਵਿਊ ਦੇ ਵਿੱਚ ਕਿਹਾ ਵੀ ਜਿਹਨੇ ਮੇਰੀ ਹੈਲਪ ਕਰਨੀ ਆ ਮੇਰੇ ਨੰਬਰ ਤੇ ਕੰਟੈਕਟ ਕਰ ਸਕਦਾ। ਉਹਨੇ ਇਹ ਗੱਲ ਕਹੀ ਨਾ ਵੀਰੇ, ਉਹਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਵੀ ਮੈਂ ਗੁਰਸਿੱਖ ਬੰਦਾ ਵਾਂ, ਮੈਂ ਆਪਦੀ ਮਿਹਨਤ ਕਰਕੇ ਜਿੰਨਾ ਮੈਨੂੰ ਮਿਲ ਗਿਆ ਬਹੁਤ ਆ, ਪਰ ਹੁਣ ਮੈਂ ਆਪਦੀ ਮਿਹਨਤ ਕਰਕੇ ਮੇਰੇ ਕੋਲ ਕਮਾਈ ਦੇ ਸਾਧਨ ਬਣ ਗਏ, ਉਨੇ ਇੱਕ ਪੈਸੇ ਮੇਰੇ ਕੋਲ ਜੁੜ ਗਏ ਵੀ ਮੈਂ ਕੋਈ ਸਾਧਨ ਲਾਉਂਗਾ ਉਹਦੇ ਨਾਲ ਆਪਦੀ ਕਮਾਈ ਕਰੂੰਗਾ, ਠੀਕ ਹੈ ਨਾ। ਉਹਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਵੀ ਮੈਂ ਆਪਦੀ ਕਮਾਈ ਹੁਣ ਖੁਦ ਕਰੂੰਗਾ, ਮੇਰੇ ਹੱਥ ਪੈਰ ਚੰਗੇ ਆ। ਉਹ ਕਹਿੰਦਾ ਵੀ ਮੇਰਾ ਨੰਬਰ ਆ, ਜਿਹਨੇ ਹੈਲਪ ਕਰਨੀ ਆ ਮੈਨੂੰ ਕਰੇ ਲੈ। ਵੀਰੇ ਜਿਹੜਾ ਸੋਚ ਸਮਝ ਕੇ ਹੁਣ ਸਾਡੇ ਵਾਲ ਦੁਨੀਆ ਕਿਉਂ ਹੋਈ ਆ, ਉਹ ਤਾਂ ਹੋਈ ਆ ਅਸੀਂ ਸੱਚੇ ਆ ਵੀਰੇ। ਜੇ ਸਾਡੇ ਦਿਲ ਦੇ ਵਿੱਚ ਮਾੜੀ ਮੋਟੀ ਵੀ ਖੋਟ ਹੁੰਦੀ ਨਾ, ਅਸੀਂ ਪਹਿਲੇ ਦਿਨ ਤੋਂ ਹੀ ਆਪਦਾ ਅਕਾਊਂਟ ਨੰਬਰ ਦੇਣਾ, ਇਹਨਾਂ ਦਾ ਦੇਣਾ ਹੀ ਨਹੀਂ ਸੀ। ਕਿਉਂਕਿ ਪਹਿਲਾਂ ਤੁਸੀਂ ਭਾਜੀ ਅਕਾਊਂਟ ਨੰਬਰ ਜਿਹੜਾ ਚੱਲਦਾ ਉਹ ਇਹਨਾਂ ਦਾ ਦਿੱਤਾ ਹੈ। ਬਿਲਕੁਲ ਵੀਰੇ, ਇਹਨਾਂ ਦਾ ਦਿੱਤਾ ਹੀ ਬਿਲਕੁਲ। ਅਸੀਂ ਪਹਿਲੇ ਤੱਕ ਵੀਰੇ ਇਹਨਾਂ ਦੇ ਸਾਡੇ 1 ਵੀ ਰੁਪਿਆ ਸਾਡੇ ਅਕਾਊਂਟ 'ਚ ਨਹੀਂ ਆਇਆ। ਜੇ ਕੋਈ ਬੰਦਾ ਕਹਿੰਦਾ ਵੀ ਹਾਂ ਮੈਂ ਨੂਰ ਦੇ ਪੈਸੇ ਇਹਨਾਂ ਦੇ ਅਕਾਊਂਟ 'ਚ ਭੇਜਿਆ, ਬਈ ਆਹ ਸਾਹਮਣੇ ਖੜਾ ਹੋਵਾਂਗੇ ਤੇ 76 ਉਹ ਬੰਦਾ ਮਾਰੂਗਾ। ਸਾਡੀ ਧੌਣ ਲਾ ਦਿਓ ਵੀਰੇ, ਧੌਣ ਲਾ ਦਿਓ, ਸਾਨੂੰ ਕੋਈ ਚੱਕਰ ਨਹੀਂ। ਇੱਕ ਵੀ ਬੰਦਾ ਕਹਿ ਦੇਵੇ ਆ ਵੀਡੀਓ ਵਾਇਰਲ ਹੋਣੀ ਆ ਆਪਾਂ ਨੂੰ, ਵੇਖ ਵੀਰੇ ਗੱਲ ਸੁਣ, ਇੱਕ ਵੀ ਬੰਦਾ ਇਹ ਗੱਲ ਕਹਿ ਦੇ ਵੀ ਮੈਂ ਨੂਰ ਦੇ ਪੈਸੇ ਇਹਨਾਂ ਦੇ ਅਕਾਊਂਟ 'ਚ ਭੇਜੇ ਆ, ਜਾਂ ਮੇਰੇ ਪਰਸਨਲ ਅਕਾਊਂਟ 'ਚ ਭੇਜੇ, ਜਾਂ ਇਹਦੇ ਪਰਸਨਲ ਅਕਾਊਂਟ 'ਚ ਭੇਜੇ ਆ, ਆਹ ਧੌਣ ਲਾ ਦਿਓ ਵੀਰੇ, ਅਸੀਂ ਚੀ ਤੱਕ ਨਹੀਂ ਕਰਾਂਗੇ। 17-18 ਲੱਖ ਰੁਪਏ ਦੀ ਵੀਰੇ ਇਹਨਾਂ ਦੀ ਹੈਲਪ ਹੋਈ ਆ। 17-18 ਲੱਖ ਰੁਪਏ ਦਾ ਸਾਣੇ ਘਰਾਂ ਨੇ 17-18 ਲੱਖ ਦੇ ਵਿੱਚ ਹੈਲਪ ਹੋ ਚੁੱਕੀ ਆ। ਜੇ ਵੀਰੇ ਸਾਡੀ ਮਿਹਨਤ ਹੋਊਗੀ, ਸਾਨੂੰ ਕਿਹੜਾ ਨਹੀਂ ਭੇਜ ਸਕਦੇ ਲੋਕ। ਜੇ ਮੰਨ ਲਓ ਵੀ 2-4 ਲੱਖ ਰੁਪਏ ਦੀ ਸਾਡੀ ਕਈ ਵੀਰ ਭਰਾ ਨੇ ਹੈਲਪ ਕਰਤੀ ਆ, ਤੇ ਇਹਨਾਂ ਨੂੰ ਕੀ ਪ੍ਰੋਬਲਮ ਆ ਯਾਰ।
ਜੇ ਉਹੀ ਗੱਲ ਸੋਚਣ ਵਾਲੀ ਆ ਭਾਈ, ਜੇ ਇਹਨਾਂ ਦਾ ਘਰ ਬਣ ਸਕਦਾ ਹਾਂਜੀ। ਤਾਂ ਸਭ ਕੁਝ ਬਣ ਸਕਦਾ। ਹਾਂਜੀ ਹਾਂਜੀ ਮੇਰੇ ਹਿਸਾਬ ਨਾਲ ਭਾਜੀ ਫਿਰ ਉਹੀ ਗੱਲ ਆ, ਛੋਟਾ ਭਾਂਡਾ ਜਲਦੀ ਭਰ। ਬਸ ਇਹ ਮੇਨ ਗੱਲ ਆ ਜੀ। ਅਸੀਂ ਤਾਂ ਜਿਹੜੀ ਮੇਨ ਗੱਲ ਤੈਨੂੰ ਦੱਸਦੇ ਵੀਰੇ, ਬਾਕੀ ਸਾਡਾ ਕੋਈ ਪੈਸੇ ਦਾ ਚੱਕਰ ਨਹੀਂਗਾ ਵੀ ਅਸੀਂ ਪੈਸੇ ਕਰਕੇ ਗੁੱਸੇ ਹੋ ਗਏ, ਇਦਾਂ ਦੀ ਕੋਈ ਗੱਲ ਨਹੀਂ। ਅਸੀਂ ਬਾਕੀ ਭਾਈ ਹਾਂਜੀ। ਚਲੋ ਜੋ ਵੀ ਹੋਣਾ ਹਨਾ ਹੋ ਗਿਆ ਵਾ। ਅਸੀਂ ਤਾਂ ਹੁਣ ਵੀ ਇਹੀ ਕਹਿੰਦੇ ਆ ਕਿ ਮਾਂ-ਬਾਪ ਥੋੜੀ ਜਿਹੀ ਸਮਝਦਾਰੀ ਦਿਖਾਵੇ ਬਿਲਕੁਲ ਤੇ ਅੱਗੇ ਜਿਹੜਾ ਆਉਣ ਵਾਲਾ ਸਮਾਂ ਉਹਦੇ ਵਿੱਚ ਇਕੱਠੇ ਹੋਈਏ, ਨੂਰ ਦੇ ਨਾਲ ਵੀਡੀਓਜ਼ ਬਣਾਉਣੀਆਂ ਐਵੇਂ ਹੀ ਸਟਾਰਟ ਕਰੀਏ। ਸਾਡੀ ਤਾਂ ਇਹੀ ਦਿਲੋਂ ਜਿਹੜੀ ਇੱਛਾ ਵਾ। ਹੋ ਸਕਿਆ ਅਸੀਂ ਤਾਂ ਕੱਲ ਤੋਂ ਪਰਸੋਂ ਤੋਂ ਜਿੰਨਾ ਛੇਤੀ ਹੋ ਸਕੇ ਇਹ ਦੁਬਾਰਾ ਵੀਡੀਓਜ਼ ਬਣਾਉਣੀਆਂ ਸਟਾਰਟ ਕਰਾਂਗੇ। ਅੱਗੇ ਸਮਝਦਾਰੀ ਨੂਰ ਦੇ ਮਾਂ-ਬਾਪ ਦੀ ਆ। ਅਸੀਂ ਜੋ ਕਹਿਣਾ ਸੀ ਤੁਹਾਨੂੰ ਪਤਾ, ਸਾਡੇ ਤਾਂ ਕਹੇ ਬਿਨਾਂ ਵੀ ਸਾਡੀਆਂ ਗੱਲਾਂ ਤੁਹਾਡੇ ਸਾਹਮਣੇ ਆ ਸਕਦੀਆਂ, ਪਰ ਅਸੀਂ ਤਾਂ ਬੋਲੇ ਆ ਕਿਉਂਕਿ ਸਾਡੇ ਤੇ ਇਹ ਇਲਜ਼ਾਮ ਲਾਇਆ ਜਾ ਰਿਹਾ ਸੀ ਕਿ ਅਸੀਂ ਪੈਸੇ ਕਰਕੇ ਅੱਡ ਹੋ ਗਏ ਆ। ਸਾਡੇ ਬੋਲਣ ਦੀ ਵਜ੍ਹਾ ਇਹ ਆ, ਅਸੀਂ ਚਾਹੁੰਦੇ ਨਹੀਂ ਸੀਗੇ ਵੀ ਅਸੀਂ ਕਿਸੇ ਦੇ ਬਾਰੇ ਕੁਝ ਗਲਤ ਬੋਲੀਏ, ਕਿਸੇ ਨੂੰ ਮੰਦਾ ਚੰਗਾ ਬੋਲੀਏ, ਜਾਂ ਸਾਡੀ ਵਜ੍ਹਾ ਦੇ ਨਾਲ ਲੋਕ ਕਿਸੇ ਨੂੰ ਮਾੜਾ ਚੰਗਾ ਕਹਿਣ। ਸਾਡਾ ਇਹ ਕੋਈ ਮਕਸਦ ਨਹੀਂ ਸੀਗਾ। ਪਰ ਬਈ ਸਾਨੂੰ ਉੱਥੇ ਇਹ ਚੀਜ਼ ਫੀਲ ਹੋਈ ਆ ਵੀ ਅਸੀਂ ਸੱਚੇ ਆ। ਜੋ ਸਾਨੂੰ ਪਤਾ ਅਸੀਂ ਹਾਂ ਪੈਸੇ ਰੱਖੇ, ਜਿਹੜੇ ਸਾਨੂੰ ਪਰਸਨਲ ਆਏ ਅਸੀਂ ਰੱਖੇ ਆ, ਅਸੀਂ ਉਹਦੇ ਵਿੱਚੋਂ ਸਾਡੀ ਮਰਜ਼ੀ, ਅਸੀਂ ਕਿਸੇ ਨੂੰ ਦਈਏ ਨਾ। ਅਸੀਂ ਯਾਰ ਆਪਦੀ ਮਿਹਨਤ ਤੇ ਰੱਖੇ ਆ, ਇਹਨਾਂ ਨੂੰ ਕਾਹਦਾ ਦੁੱਖ ਆ? ਸਾਡਾ ਕਿਹੜਾ ਮਿਹਨਤ ਹੈ ਨਹੀਂ ਸੀ, ਲੋਕਾਂ ਨੇ ਸਾਡੀ ਹੈਲਪ ਕੀਤੀ ਆ। ਲੋਕ ਪੜ੍ਹੇ ਲਿਖੇ ਬੈਠੇ ਆ, ਉਹਨਾਂ ਨੂੰ ਪਤਾ ਵੀ ਉਹ ਮੁੰਡਿਆਂ ਦੀ ਹੈਲਪ ਆ। ਸਾਨੂੰ ਉਹਨਾਂ ਨੇ ਭੇਜਿਆ, ਅਸੀਂ ਆਪਦੇ ਹੱਕ ਦੇ ਲਏ। ਅਸੀਂ ਕੋਈ ਚੋਰੀ ਕੀਤੀ ਹੈ ਦੱਸੋ? ਠੀਕ ਹੈ ਨਾ ਵਰਨੇ? ਸਹੀ ਗੱਲ ਆ। ਅਸੀਂ ਆਪਦੇ ਮਿਹਨਤ ਤੇ ਲਏ, ਜੇ ਲਏ ਤਾਂ ਅਸੀਂ ਵੀਰੇ ਸਾਡੇ ਦਿਲ ਦੇ ਵਿੱਚ ਖੋਟ ਹੁੰਦੀ ਨਾ, ਅਸੀਂ ਪਹਿਲੇ ਨੰਬਰ ਤੋਂ ਆਪਦਾ ਅਕਾਊਂਟ ਨੰਬਰ ਦਿੰਦੇ। ਮੈਂ ਇਹ ਵੀ ਗੱਲ ਕਹਿਣਾ ਵੀ ਜਿੱਦਣ ਮੰਨ ਲਾ ਵੀ ਅਸੀਂ ਇਹਨਾਂ ਦੇ ਘਰ ਬਣਾਉਣਾ ਸ਼ੁਰੂ ਕੀਤਾ ਨਾ, ਕੋਈ ਉਹੋ ਜਿਹਾ ਬੰਦਾ ਚੁਸਤ ਚਲਾਕ ਹੁੰਦਾ, ਅਸੀਂ ਭੋਲੇ ਬੰਦੇ ਸੀ, ਸਾਨੂੰ ਏਦਾਂ ਦੀ ਗੱਲਾਂ ਦਾ ਕੋਈ ਪਤਾ ਨਹੀਂ ਸੀਗਾ। ਸਾਡੀ ਜਗ੍ਹਾ ਤੇ ਕੋਈ ਚੁਸਤ ਚਲਾਕ ਬੰਦਾ ਹੁੰਦਾ, ਇਹਨਾਂ ਦੇ ਘਰ ਤੋਂ ਸਵਾ ਇਹਨਾਂ ਦੇ 1 ਰੁਪਈਆ ਵੀ ਲੱਗ ਜਾਂਦਾ ਸਾਡੇ ਨਾਲ, ਜਿਹੜਾ ਕੁਝ ਮਰਜ਼ੀ ਕਰ ਲੈਂਦੇ। ਸਹੀ ਗੱਲ ਆ ਭਾਜੀ, ਇਹਨਾਂ ਨੂੰ ਬਾਈ ਮਤਲਬ ਤੇ ਤੁਹਾਡਾ ਸ਼ੁਕਰ ਕਰਨਾ ਚਾਹੀਦਾ ਸੀ ਕਿ ਹਾਂ ਇੰਨੇ ਵਧੀਆ ਟੀਮ ਮਿਲੀ ਆ। ਇਹ ਟੀਮ ਕਰਕੇ ਨੂਰ ਦਾ ਅੱਜ ਨਾਮ ਆ, ਇਹ ਉਹਨਾਂ ਦੇ ਘਰਦਿਆਂ ਨੂੰ ਸਾਰਿਆਂ ਨੂੰ ਚਾਹੀਦਾ ਸੀ ਹਨਾ। ਬਾਕੀ ਬਾਈ ਹੋਰ ਵੀ ਗੱਲਾਂ ਤੁਹਾਨੂੰ ਦੱਸ ਦਿੰਦੇ ਆ। ਅੱਜ ਚਲੋ ਡੇਲੀ ਪੋਸਟ ਦੇ ਇੰਟਰਵਿਊ ਤੋਂ ਬਾਅਦ ਹਨਾ ਬਹੁਤ ਲੋਕਾਂ ਨੇ ਕੁਝ ਬੋਲਿਆ ਮਾੜਾ ਚੰਗਾ। ਜੋ ਗਲਤ ਆ ਯਾਰ ਉਹਨੂੰ ਲੋਕਾਂ ਨੇ ਗਲਤ ਕਹਿਣਾ ਹੀ ਆ ਵੀਰੇ, ਜੋ ਚੰਗਾ ਉਹਨੂੰ ਚੰਗਾ ਕਹਿਣਾ ਹੀ ਆ, ਠੀਕ ਆ ਨਾ। ਹੁਣ ਉਹਦਾ ਵੀ ਸਾਡੇ ਤੇ ਇਲਜ਼ਾਮ ਲਾਇਆ ਜਾ ਰਿਹਾ ਵੀ ਅੱਜ ਨੂਰ ਦੇ ਮਾਤਾ ਪਿਤਾ ਨੂੰ ਜੇ ਕੋਈ ਗਲਤ ਕਹਿ ਰਿਹਾ ਜਾਂ ਹੋਰ ਹਨਾ ਕਿਸੇ ਨੇ ਕੋਈ ਗਲਤ ਕਹਿ ਰਿਹਾ ਤਾਂ ਉਹਦੀ ਵਜ੍ਹਾ ਵੀ ਅਸੀਂ ਆ, ਕਿਉਂਕਿ ਅਸੀਂ ਬੋਲੇ ਆ। ਬਈ ਅਸੀਂ ਬੋਲੇ ਤਾਂ ਕਿਉਂਕਿ ਸਾਡੇ ਤੇ ਇਲਜ਼ਾਮ ਲਾਇਆ ਜਾ ਰਿਹਾ ਵੀ ਅਸੀਂ ਪੈਸੇ ਕਰਕੇ ਜਿਹੜਾ ਟੀਮ ਨੂੰ ਦੋ ਫਾੜ ਕਰਤਾ ਵਾ। ਸੋ ਸੱਚ ਸਾਰਿਆਂ ਦੇ ਸਾਹਮਣੇ ਆ। ਬਾਕੀ ਵਾਹਿਗੁਰੂ ਨੂੰ ਪਤਾ ਵਾ, ਫੈਸਲਾ ਕਰਨ ਵਾਲਾ ਉਹ ਆ। ਜੇ ਅਸੀਂ ਕਿਸੇ ਦਾ ਕੁਝ ਮਾੜਾ ਸੋਚਿਆ ਜਾਂ ਕਿਸੇ ਦਾ ਮਾੜਾ ਕੀਤਾ ਤੇ ਸਾਡਾ ਵਾਹਿਗੁਰੂ ਕਰਨ ਵਾਲਾ ਉਹ ਬੈਠਾ ਵਾ। ਬਾਕੀ ਵੀਰੇ ਸਾਡਾ ਤਾਂ ਕੰਮ ਆ, ਅਸੀਂ ਤਾਂ ਮੁੱਢ ਤੋਂ ਵੀ ਸਾਰੇ ਜਵਾਕਾਂ ਨਾਲ ਵੀਡੀਓ ਬਣਾਉਂਦੇ ਸੀ ਤੇ ਬਣਾਵਾਂਗੇ ਵੀ ਕੋਈ ਗੱਲ ਹੈ ਨਹੀਂ। ਵਿੱਚ ਇਹ ਕਹਿੰਦੇ ਆ ਵੀ ਹੋਰ ਜਵਾਕਾਂ ਨਾਲ ਵੀਡੀਓ ਬਣਾਉਣ ਲੱਗੇ, ਸਾਡੇ ਜਵਾਕ ਨਾਲ ਵੀਡੀਓ ਬਣਾਉਣੋਂ ਹਟ ਗਏ ਆ ਨਾ ਵੀਰੇ। ਇਹ ਗੱਲ ਉਹਨਾਂ ਨੇ ਕਹੀ ਆ। ਅਸੀਂ ਤਾਂ ਵੀਰੇ ਪਹਿਲਾਂ ਵੀ ਜਵਾਕਾਂ ਸਾਰਿਆਂ ਨੇ ਵੀਡੀਓ ਬਣਾਉਂਦੇ ਸੀ, ਕੱਲੀ ਨੂਰ ਨੂੰ ਤਾਂ ਅਸੀਂ ਵੀਡੀਓ ਬਣਾਉਣ ਹੁਣ ਲੱਗਣੇ ਰਹਿਣਾ। ਅਸੀਂ ਹੋਰਾਂ ਜਵਾਕਾਂ ਨੇ ਵੀ ਸੋਚਣਾ, ਸਾਡੇ ਕੋਲ ਕੋਈ ਹੋਰ ਆ ਨਹੀਂ। ਅਸੀਂ ਤਾਂ ਇਸੇ ਟੈਲੈਂਟ ਰਾਹੀਂ ਜਵਾਕਾਂ ਨੂੰ ਅੱਗੇ ਲੈ ਕੇ ਆਉਣਾ, ਉਹਨਾਂ ਦੀ ਇਦਾਂ ਹੀ ਹੈਲਪ ਕਰਾਉਣੀ ਹੈ ਜਿੱਦਾਂ ਨੂਰ ਦੀ ਹੋਈ ਆ। ਸਾਡਾ ਤਾਂ ਬਸ ਇਹ ਮਕਸਦ ਆ ਵੀ ਅਸੀਂ ਜਵਾਕ ਦਾ ਟੈਲੈਂਟ ਅੱਗੇ ਲਿਆਵਾਂਗੇ, ਇਦਾਂ ਹੀ ਉਹਨਾਂ ਦੀ ਜੋ ਜਿਹੜੇ ਹੋਰ ਗਰੀਬ ਪਰਿਵਾਰ ਦੇ ਬੱਚੇ ਆ ਉਹਨਾਂ ਦੀ ਇਦਾਂ ਹੀ ਹੈਲਪ ਕਰਵਾਵਾਂਗੇ। ਅਸੀਂ ਕੋਈ ਮੰਗ ਕੇ ਨਹੀਂ ਕਰਵਾਉਂਦੇ। ਬਹੁਤ ਵਧੀਆ ਭਾਜੀ ਪੜਿਆ। ਹਾਂਜੀ ਤੇ ਬਾਕੀ ਭਾਜੀ ਮਤਲਬ ਟੀਮ ਨੂੰ ਪਾੜਨ ਵਾਲਾ ਸਿਰਫ ਇੱਕ ਹੀ ਬੰਦਾ। ਬਸ ਵੀਰੇ, ਉਹ ਹੋਰ ਕੋਈ ਏਡੀ ਸਾਡੀ ਕੋਈ ਪਹਿਲਾਂ ਵੀ ਅਸੀਂ ਹੱਸਦੇ ਖੇਡਦੇ ਵੀਡੀਓ ਬਣਾਉਂਦੇ ਸੀ। ਉਹ ਬੰਦੇ ਨੇ ਪੈਸੇ ਜਿੱਦਣ ਉਹਨੂੰ ਜਿੰਨਾ ਟਾਈਮ ਉਹਨੂੰ ਅਸੀਂ ਪੈਸੇ ਦਿੰਦੇ ਰਹੇ ਆ, ਉਹ ਬੰਦਾ ਸਾਡੇ ਨਾਲ ਖੁਸ਼ ਰਿਹਾ। ਸੰਦੀਪ ਵਰਨੀ ਆ। ਬਸ ਜਿੱਦਣ ਉਹਨੂੰ ਇਹ ਪੈਸੇ ਦੇਣੋਂ ਹਟ ਗਏ, ਉਹ ਬੰਦਾ ਸਾਡੇ 'ਚ ਫਿੱਕ ਪਾਉਣ ਲੱਗ ਗਿਆ ਵੀ ਸੰਦੀਪ ਹੁਣ ਇੰਨੇ ਰੱਖੀ ਜਾਂਦੇ ਆ, ਤੁਹਾਨੂੰ ਇੰਨੇ ਮਿਲਦੇ ਆ। ਹੁਣ ਜੇ ਵੀਰ ਭਰਾ ਕੋਈ ਆਉਂਦਾ ਮਿਲਣ ਵਾਲਾ, ਉਹ 500-400 ਇਹਨਾਂ ਨੂੰ ਦੇ ਕੇ ਜਾਂਦਾ ਸੀ। ਜੇ 50 ਬੰਦੇ ਵੀ ਵੀਰੇ ਮਿਲਣ ਆਉਂਦੇ ਸੀ ਨਾ, 1000 ਤੋਂ ਘੱਟ ਤਾਂ ਇਹਨਾਂ ਨੂੰ ਰੁਪਈਆ ਕੋਈ ਦੇ ਕੇ ਨਹੀਂ ਆਉਂਦੇ। ਫਿਰ ਗਿਫਟ ਜਿਹੜੇ ਵੱਖਰੇ ਆ, ਘੱਟੋ ਘੱਟ ਇਹ ਦਿਹਾੜੀ ਦੇ ਵਿੱਚ 7-8000 ਨੂੰ ਪਹੁੰਚ ਜਾਂਦੇ। ਦਿਹਾੜੀ 'ਚ ਵਿਹਲੇ ਬੈਠੇ ਘਰੇ 7-8000 ਰੁਪਈਆ ਇਹਨਾਂ ਨੂੰ ਘਰੇ ਬੈਠਣ ਬਣ ਜਾਂਦਾ ਹੈਗਾ। ਜੇ ਹੁਣ ਕੋਈ ਵੀਰ ਭਰਾ ਕੋਈ ਇਹੋ ਜਿਹਾ ਆਇਆ ਪੜ੍ਹਿਆ ਲਿਖਿਆ, ਉਹਨੇ ਕਿਹਾ ਵੀ ਮਿਹਨਤ ਯਾਰ ਮੁੰਡਿਆਂ ਦੀ ਆ, ਉਹ ਸਾਨੂੰ ਵੀ ਕੋਈ 10-12 ਕੋਈ ਵਿਚਾਰਾ ਦੇ ਗਿਆ, ਤੇ ਉਹਦੇ ਵਿੱਚ ਇਹਨਾਂ ਨੂੰ ਤਾਂ ਇਹ ਗੱਲ ਕਹਿਣੀ ਚਾਹੀਦੀ ਸੀ ਵੀ ਕਿਸੇ ਟਾਈਮ ਅਸੀਂ 300 ਨਾਲ ਗੁਜ਼ਾਰਾ ਕਰਦੇ ਸੀ, ਅੱਜ ਤੇ ਸਾਨੂੰ 7-8000 ਬਣਦਾ। ਵੀ ਅਸੀਂ ਇੰਨੇ 'ਚ ਖੁਸ਼ ਹਾਂ ਵੀ ਸੰਦੀਪ ਉਹਨਾਂ ਦੀ ਹੁੰਦੀ ਹੋਈ ਜਾਵੇ, ਕੋਈ ਚੱਕਰ ਨਹੀਂ। ਜਿੱਦਣ ਸਾਨੂੰ 10000 ਕੋਈ ਇਦਾਂ ਕਹਿਣ ਲੱਗੇ ਵੀ ਡਾਕਟਰ ਕਹਿਣ ਲੱਗੇ ਉਹਨਾਂ ਦੇ ਘਰੇ ਜਾ ਕੇ ਵੀ ਉਹ ਤਾਂ 10-10,000 12-12,000 ਲਈ ਜਾਂਦੇ, ਤੁਸੀਂ 7,000 ਤੁਹਾਨੂੰ ਮਿਲਦਾ ਸਰ। ਬਸ ਉਹ ਗੱਲਾਂ ਤਾਂ ਵੀਰੇ ਸਾਡਾ ਫਿੱਕ ਪੈ ਗਿਆ ਇਹਨਾਂ ਨਾਲ। ਬਾਕੀ ਚਲੋ ਨਾ ਜੋ ਵੀ ਆ ਵਾਹਿਗੁਰੂ ਨੇ ਕਰਨਾ ਕਰਾਉਣਾ ਵਾ। ਬਾਕੀ ਅਸੀਂ ਕਿੱਥੇ ਜਾਣਾ, ਸਾਡੀ ਕਿਸਮਤ ਆ। ਅਸੀਂ ਤਾਂ ਹੁਣ ਵੀ ਮਤਲਬ ਇਹੀ ਆ ਵੀ ਚਲੋ ਜੇ ਉਹ ਬੱਚੇ ਦਾ ਭਲਾ ਹੋਇਆ ਸਾਡੇ ਵੀਡੀਓਜ਼ ਬਣਾਉਣ ਦੇ ਨਾਲ, ਅਸੀਂ ਹੋਰ ਵੀ ਬੱਚਿਆਂ ਨੂੰ ਲਵਾਂਗੇ। ਕੀ ਪਤਾ ਕਿਸੇ ਦਾ ਟੈਲੈਂਟ ਬਾਹਰ ਨਿਕਲੇ ਹਨਾ, ਕਿਸੇ ਜਵਾਕ ਦਾ ਹੋਰ ਵੀ ਫੀਚਰ ਸੈੱਟ ਹੋਵੇ। ਨੂਰ ਹੁਣ ਸਟਾਰ ਬਣ ਚੁੱਕੀ ਹੈ, ਇਹ 'ਚ ਕੋਈ ਸ਼ੱਕ ਨਹੀਂਗਾ। ਉਹਦੀ ਕਿਸਮਤ ਨੇ ਉਹਨੂੰ ਅੱਗੇ ਲੈ ਵੀ ਜਾਣਾ ਵਾ।
ਜੇ ਅਸੀਂ ਬਣਾਈਏ ਤਾਂ ਵੀ ਵੀਡੀਓਜ਼ ਬਣਾਈਏ ਤਾਂ ਵੀ ਉਹਦਾ ਜਿਹੜਾ ਫੀਚਰ ਆ ਉਹ ਸੈੱਟ ਹੋ ਜਾਣਾ, ਇਹ 'ਚ ਕੋਈ ਸ਼ੱਕ ਨਹੀਂ, ਕਿਉਂਕਿ ਉਹਦੇ 'ਚ ਟੈਲੈਂਟ ਬਹੁਤ ਆ, ਉਹਦੇ 'ਚ ਕਲਾ ਬਹੁਤ ਆ, ਉਹਨੂੰ ਚੱਕਣ ਵਾਲੇ ਬਹੁਤ ਆ ਜਾਣੇ ਆ। ਪਰ ਅਸੀਂ ਤਾਂ ਹੁਣ ਵੀ ਚਾਹੁੰਦੇ ਆ ਕਿ ਨੂਰ ਦੇ ਨਾਲ ਅਸੀਂ ਵੀਡੀਓ ਬਣਾਈਏ। ਬਾਕੀ ਅਸੀਂ ਤਾਂ ਹੁਣ ਵੀ ਇਹੀ ਗੱਲ ਕਹਿੰਦੇ, ਉਹਨਾਂ ਦੇ ਮਾਂ-ਬਾਪ ਦੀ ਸੋਚ ਆ ਕਿ ਜਿਵੇਂ ਉਹ ਚਾਹਣਗੇ ਅਸੀਂ ਤਾਂ ਉਵੇਂ ਕਰਾਂਗੇ। ਅਸੀਂ ਤਾਂ ਹੁਣ ਵੀ ਕਹਿੰਦੇ ਸਾਡੇ ਨਾਲ ਹੁਣੇ ਨੂਰ ਆਵੇ, ਅਸੀਂ ਉਹਦੇ ਨਾਲ ਵੀਡੀਓ ਬਣਾਵਾਂਗੇ। ਪਰ ਅਸੀਂ ਤਾਂ ਇਹ ਫੈਸਲਾ ਲਿਆ ਵੀਰੇ, ਜਦੋਂ ਉਹ ਬੰਦਾ ਡਾਕਟਰ ਇਹ ਟੀਮ ਦੇ ਵਿੱਚੋਂ ਕੱਢ ਦੇਣਗੇ, ਅਸੀਂ ਉਦੋਂ ਉਹਦੇ ਨਾਲ ਬੱਚੇ ਨਾਲ ਵੀਡੀਓ ਬਣਾਉਣੀਆਂ ਸਟਾਰਟ ਕਰ ਦਾਂਗੇ। ਮੇਨ ਸਾਡਾ ਬਸ ਇਹ ਆ ਵੀ ਸਾਡਾ ਮਕਸਦ ਇਹ ਆ ਬੱਚੇ ਉਹ ਡਾਕਟਰ ਨੂੰ ਬਸ ਟੀਮ ਚੋਂ ਬਾਹਰ ਕਰ ਦੇਣ, ਸਾਡਾ ਫੇਰ ਉਹਨਾਂ ਨਾਲ ਬਣਨੀ ਸ਼ੁਰੂ ਹੋਣੀ ਆ, ਨਹੀਂ ਸਾਡੀ ਉਹਨਾਂ ਨਾਲ ਨਹੀਂ ਬਣਨੀ। ਬਸ ਅਸੀਂ ਪਹਿਲਾਂ ਖੁਸ਼ ਸੀ, ਦੋਨੇ ਭਰਾ ਹੀ ਵੀਡੀਓ ਬਣਾਉਂਦੇ ਸੀ। ਉਹ ਕਹਿੰਦੇ ਆ ਵੀ ਸਾਡੀ ਕੁੜੀ ਜਦੋਂ ਪਹਿਲੀ ਗੱਲ ਤਾਂ ਜਦੋਂ ਕੋਈ ਆਉਂਦਾ ਵਾ ਉਹਨਾਂ ਦਾ ਕਹਿਣਾ ਇਹ ਹੁੰਦਾ ਵਾ, ਜਦੋਂ ਕੋਈ ਆ ਕੇ ਕਹਿੰਦਾ ਨਾ ਇਹਨਾਂ ਨੂੰ ਮਨਦੀਪ ਵੀਰੇ, ਜਦੋਂ ਕੋਈ ਆਉਂਦਾ ਮਿਲਣ ਵਾਲਾ, ਉਹ ਕਹਿੰਦੇ ਆ ਵੀ ਯਾਰ ਮੁੰਡਿਆਂ ਕਰਕੇ, ਸੰਦੀਪ ਕਰਕੇ, ਵਰਨ ਕਰਕੇ ਤੁਹਾਡੇ ਬੱਚੇ ਦੀ ਜ਼ਿੰਦਗੀ ਬਣ ਗਈ, ਤੁਹਾਡੀ ਬਣ ਗਈ। ਉਹਨਾਂ ਦਾ ਕਹਿਣਾ ਹੁੰਦਾ ਵਾ ਸਾਡੀ ਕੁੜੀ ਦੀ ਮਿਹਨਤ ਆ, ਉਹਨਾਂ ਨੂੰ ਤਾਂ ਕੋਈ ਨਹੀਂ ਜਾਣਦੇ, ਸਾਡੀ ਕੁੜੀ ਕਰਕੇ ਉਹ ਬੰਦੇ ਫੇਮਸ ਹੋ ਗਏ। ਇੱਕ ਹੋਰ ਗੱਲ ਇੱਥੇ ਤੁਸੀਂ ਜ਼ਰੂਰ ਦੱਸੀ ਸੰਦੀਪ ਵੀਰੇ, ਕਲੀਅਰ ਕਰਦੀ ਤੂੰ ਵੀ ਹਨਾ। ਹੁਣ ਤੱਕ ਲੋਕਾਂ ਨੂੰ ਪਤਾ ਨਹੀਂਗਾ ਵੀ ਲੋਕ ਕਹਿੰਦੇ ਇਹਨਾਂ ਦੇ ਮਾਪਿਓ ਹੀ ਖਾਸ ਕਰਕੇ ਕਹਿੰਦੇ ਹਰੇਕ ਇੰਟਰਵਿਊ 'ਚ ਪਹਿਲਾਂ ਸੰਦੀਪ ਆਇਆ, ਸੰਦੀਪ ਨੇ ਨੂਰ ਨਾਲ ਵੀਡੀਓ ਬਣਾਉਣੀਆਂ ਸਟਾਰਟ ਕਰਤੀਆਂ। ਤੁਸੀਂ ਵੀਰੇ ਅਕਾਊਂਟ ਚੈੱਕ ਕਰ ਸਕਦੇ ਹੋ, ਹੁਣ ਵੀ ਚਲੋ ਆਪਣੇ ਇੰਡੀਆ 'ਚ ਟਿਕਟੌਕ ਬੈਨਾ, ਪਰ ਬਾਹਰ ਟਿਕਟੌਕ ਚੱਲਦਾ। ਉਦੋਂ ਪਹਿਲਾਂ ਸਾਡੇ ਅਕਾਊਂਟਾਂ ਤੇ ਨੂਰ ਤੋਂ ਪਹਿਲਾਂ ਦੇ ਅਸੀਂ ਇਕੱਠੇ ਵੀਡੀਓਜ਼ ਬਣਾ ਰਹੇ ਆ, ਇਹ 'ਚ ਕੋਈ ਸ਼ੱਕ ਨਹੀਂ ਕਿ ਚਲੋ ਟਾਈਮ ਦੇ ਅਕੋਰਡਿੰਗ ਸੀਗਾ, ਅਸੀਂ 1-2 ਦਿਨ ਵਿੱਚ ਗੈਪ ਪਾ ਕੇ ਵੀਡੀਓ ਬਣਾ ਲੈਂਦੇ ਸੀਗੇ, ਇਹ ਜ਼ਰੂਰ ਸੀਗਾ। ਪਰ ਉਦੋਂ ਪਹਿਲਾਂ ਤੋਂ ਹੀ ਅਸੀਂ ਇਕੱਠੇ ਵੀਡੀਓ ਬਣਾ ਰਹੇ ਆ। ਨੂਰ ਉਦੋਂ ਬਾਅਦ 'ਚ ਸਾਡੇ ਵਿੱਚ ਆਈ ਆ। ਮੈਂ ਵੀਰੇ ਬਲਬ ਵਾਲੀ ਵੀਡੀਓ ਅਪਲੋਡ ਕੀਤੀ ਸੀ, ਉਹ ਚਲੋ ਉਹਨੂੰ 7-8 ਮਿਲੀਅਨ ਵਿਊ ਹੋਏ, ਚਲੋ 80 ਲੱਖ ਬੰਦੇ ਨੇ ਵੀਡੀਓ ਵੇਖੀ। ਉਦੋਂ ਦੂਜੇ ਦਿਨ ਇਹ ਮੁੰਡਾ ਵਧੀਆ ਐਡਿਟ ਕਰ ਲੈਂਦਾ, ਐਡੀਟਿੰਗ ਕਰ ਲੈਂਦਾ ਸੀਗਾ। ਪਹਿਲਾਂ ਵੀ ਇਹ ਮੁੰਡਾ ਵੀਡੀਓ ਬਣਾਉਂਦਾ ਸੀ, ਕੁਝ ਕਾਰਨਾਂ ਕਰਕੇ ਦੀਆਂ ਵਿਚਾਰੇ ਦੀਆਂ ਅਕਾਊਂਟ ਜਿਹੜੇ ਬੈਨ ਹੋ ਗਏ ਤੇ ਇਹ ਵੀਡੀਓ ਬਣਾਉਣੋਂ ਹਟ ਗਿਆ। ਵਿਚਾਰਾ ਦਿਹਾੜੀਦਾਰ ਮੁੰਡਾ ਫਿਰ ਘਰ ਕੰਮ ਆਪਦੇ ਕੰਮ ਤੇ ਲੱਗ ਗਿਆ। ਫਿਰ ਇਹਨੂੰ ਮੈਂ ਕਿਹਾ, ਮੈਂ ਯਾਰ ਵਰਨੇ ਐ ਕਰਕੇ ਵੀ ਨੂਰ ਆ ਜਿਹੜੀ ਉਹਨੂੰ ਲੋਕ ਬਹੁਤ ਪਸੰਦ ਕਰਦੇ ਆ, ਵੀ ਮੇਰੀ ਤਾਂ ਯਾਰ ਐਡੀਟਿੰਗ ਮੇਰੇ ਕੋਲ ਤਾਂ ਫੋਨ ਮਾੜਾ ਵਾ, ਮੈਂ ਐਡਿਟ ਨਹੀਂ ਕਰ ਸਕਦਾ, ਤੇਰੇ ਕੋਲ ਤਾਂ ਫੋਨ ਵਧੀਆ, ਤੂੰ ਐਡਿਟ ਕਰ ਲੈਣਾ। ਤੈਨੂੰ ਮੈਂ ਫੋਨ ਲਾਇਆ, ਮੈਂ ਕਿਹਾ ਵਰਨੇ ਆਪਾਂ ਅੱਜ ਇਹਦੇ ਨਾਲ ਵੀਡੀਓ ਬਣਾਉਣੀ ਆ, ਜਿਹੜੀ ਵੀਡੀਓ ਨੂੰ ਤੁਸੀਂ ਇੰਨਾ ਕੁ ਪਿਆਰ ਦਿੱਤਾ, ਜਿਹਦੇ ਕਰਕੇ ਨੂਰ ਸਾਹਮਣੇ ਆਈ, ਮੇਰੀ ਵੀਡੀਓ ਕਰਕੇ ਨੂਰ ਸਾਹਮਣੇ ਨਹੀਂ ਆਈ, ਇਹ ਸਾਰੀ ਮਿਹਨਤ ਇਹ ਬੰਦੇ ਦੀ ਸੀਗੀ। ਉਹ ਡੀਸੀ ਵਾਲੀ ਵੀਡੀਓ ਸਭ ਤੋਂ ਵੱਧ ਅਪਲੋਡ, ਉਹਨੂੰ 2.5 ਮਿਲੀਅਨ ਵਿਊ ਹੋਏ ਨਾ, 22-23 ਮਿਲੀਅਨ ਵਿਊ ਹੋਏ, ਸਭ ਤੋਂ ਵੱਧ ਉਹ ਵੀਡੀਓ 'ਚ ਬੱਚਾ ਹਾਈਲਾਈਟ ਹੋਇਆ ਉਹ ਵੀਡੀਓ ਕਰਕੇ। ਉਦੋਂ ਬਾਅਦ 'ਚ ਅਸੀਂ ਬਣਾਈ ਸਾਰੋਕਜ ਵਾਲੀ। ਤੇ ਮੇਨ ਗੱਲ ਵੀਰੇ ਇਹ ਬੰਦੇ ਦੀ ਮਿਹਨਤ ਆ। ਮੇਰਾ ਤਾਂ ਚਲੋ 1-2 ਵੀਡੀਓ ਮੈਂ ਬਣਾਈਆਂ ਸੀਗੀਆਂ, ਉਦੋਂ ਬਾਅਦ 'ਚ ਇਹ ਬੰਦੇ ਨੇ ਜਾਣੀ ਕਿ ਵੀ ਲਗਾਤਾਰ ਫਿਰ ਅਸੀਂ ਚਲੋ ਬਣਾਉਣ ਲੱਗ ਗਏ। ਮੇਨ ਗੱਲ ਇਹ ਬੰਦੇ ਕਰਕੇ, ਜਿਹਨੂੰ ਅਜੇ ਮਾੜਾ ਦੱਸਦੇ ਆ ਵੀ ਵਰਨ ਐ ਕਰ ਲੱਗ ਗਿਆ, ਵਰਨ ਜਿਉਂ ਕਰ ਲੱਗ ਗਿਆ, ਵੀ ਬੜਾ ਚੁਸਤ ਬਣਦਾ ਏ, ਇਹ ਬੰਦੇ ਕਰਕੇ ਜਿਹੜਾ ਘਰ ਬਣਿਆ ਵਾ ਉਹ ਇਹ ਬੰਦੇ ਕਰਕੇ ਬਣਿਆ। ਕਿਉਂਕਿ ਉਹ ਵੀਡੀਓ ਦੇ ਵਿੱਚ ਇਹ ਬੰਦੇ ਨੇ ਉਹਨਾਂ ਦਾ ਘਰ ਵਿਖਾਇਆ, ਤਾਂ ਇਹਨਾਂ ਦੇ ਘਰ ਬਣਨਾ ਜਿਹੜਾ ਸ਼ੁਰੂ ਹੋਇਆ। ਮੈਂ ਜੇ ਇਹ ਬੰਦਾ ਜੇ ਘਰ ਨਾ ਵਿਖਾਉਂਦਾ ਤਾਂ ਇਹਨਾਂ ਦੇ ਘਰ ਨਹੀਂ ਬਣਦਾ ਸੀ, ਮੈਂ ਤੁਹਾਨੂੰ ਦੱਸਤਾ ਜੀ। ਮੈਂ ਇਹ ਨਹੀਂ ਕਹਿੰਦਾ ਕਿ ਮੇਰੇ ਕਰਕੇ ਸਾਰਾ ਕੁਝ ਹੋ ਗਿਆ ਨਾ, ਇਹਦੇ ਕਰਕੇ ਸਾਰਾ ਕੁਝ ਹੋ ਗਿਆ। ਵਾਹਿਗੁਰੂ ਦੀ ਰਜ਼ਾ, ਚਲੋ ਵਾਹਿਗੁਰੂ ਨੇ ਜੋ ਚਾਹਣਾ ਹੋਣਾ ਤਾਂ ਹਨਾ ਉਹੀ ਹੁੰਦਾ ਵਾ। ਸਾਡੀ ਤਾਂ ਸੋਚ ਸ਼ੁਰੂ ਤੋਂ ਇਹੀ ਸੀ ਵੀ ਇਹ ਵਾਇਰਲ ਹੋਇਆ ਬੱਚਾ। ਲੋਕ ਸਾਨੂੰ ਕਹਿੰਦੇ ਸੀਗੇ ਵੀ ਇਹ ਤੇਰਾ ਬੱਚਾ ਵਾ, ਸੰਦੀਪ ਦੀਆਂ ਵੀਡੀਓ ਦੇਖ ਕੇ ਕਹਿੰਦੇ ਸੀ ਕਿ ਇਹ ਸੰਦੀਪ ਦਾ ਬੱਚਾ ਵਾ। ਪਰ ਸਾਨੂੰ ਲੱਗਾ ਵੀ ਨਹੀਂ ਯਾਰ, ਹੁਣ ਇਹ ਵਾਇਰਲ ਇਸ ਵਕਤ ਇਹਦੀ ਹੈਲਪ ਹੋ ਸਕਦੀ ਆ, ਵੀ ਕਿਉਂ ਨਾ ਇਹਦਾ ਪਰਿਵਾਰ ਦਿਖਾਇਆ ਜਾਵੇ, ਇਹਦਾ ਘਰ ਦਿਖਾਇਆ ਜਾਵੇ। ਉਹੀ ਗੱਲ ਹੋਈ ਆ, ਅਸੀਂ ਇਹਦਾ ਪਰਿਵਾਰ ਦਿਖਾਇਆ, ਘਰ ਦਿਖਾਇਆ, ਤੇ ਲੋਕਾਂ ਨੇ ਇੰਨੀਆਂ ਕੁ ਜ਼ਿਆਦੀਆਂ ਸਾਨੂੰ ਫੋਨ ਕਾਲਸ ਕੀਤੀਆਂ। ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਜਦੋਂ ਵੀ ਨੂਰ ਦੀ ਹੈਲਪ ਦਾ ਸਾਨੂੰ ਫੋਨ ਆਇਆ, ਅਸੀਂ ਨੂਰ ਦੇ ਘਰੇ ਜਾ ਕੇ ਇਹਨਾਂ ਦੇ ਘਰੋਂ ਇਹਦੇ ਡੈਡੀ ਦਾ ਅਕਾਊਂਟ ਨੰਬਰ ਲੈ ਕੇ ਉਹਦੀ ਫੋਟੋ ਖਿੱਚ ਕੇ ਲੋਕਾਂ ਨੂੰ ਸੈਂਡ ਕੀਤੀ, ਤਾਂ ਕਿ ਜਿੰਨਾ ਵੀ ਪੈਸਾ ਆਉਣਾ ਵਾ ਅਸੀਂ ਉਹਨੂੰ ਟੱਚ ਬਣਾ ਕਰ ਸਕੀਏ ਤੇ ਸਿੱਧਾ ਇਹਨਾਂ ਦੇ ਖਾਤੇ 'ਚ ਜਾਵੇ। ਅਸੀਂ ਇਹਨਾਂ ਨੂੰ ਅੱਜ ਤੱਕ ਪੁੱਛਿਆ ਵੀ ਨਹੀਂ ਕਿ ਤੁਹਾਨੂੰ ਕਿੰਨੇ ਪੈਸੇ ਆਏ ਆ, ਕਿੰਨੇ ਨਹੀਂ ਆਏ। ਹਾਲਾਂਕਿ ਜਿੰਨੇ ਲੋਕ ਸਾਡੇ ਸਾਨੂੰ ਦੱਸ ਕੇ ਭੇਜਦੇ ਵੀ ਅਸੀਂ ਹਾਂ ਤੁਸੀਂ ਅਕਾਊਂਟ ਨੰਬਰ ਤੇ ਉਹਨੂੰ ਪੁੱਛ ਕੇ ਦੱਸੋ ਪਹੁੰਚ ਗਏ ਕਿ ਨਹੀਂ, ਅਸੀਂ ਉਹ ਜ਼ਰੂਰ ਉਹਨਾਂ ਤੱਕ ਮੈਸੇਜ ਪਹੁੰਚਾਉਂਦੇ ਰਹੇ ਵੀ ਹਾਂ ਪਹੁੰਚ ਗਿਆ, ਨਹੀਂ ਪਹੁੰਚ ਗਏ। ਮੇਰੇ ਨਾਂ ਤੇ 1-2 ਜਣੇ ਨੇ ਵੈਸਟਰਨ ਯੂਨੀਅਨ ਪੈਸੇ ਭੇਜੇ, ਮੈਂ ਉਹ ਆਪ ਇਹਨਾਂ ਦੇ ਘਰੇ ਜਾ ਕੇ ਹੱਥ 'ਚ ਫੜਾ ਕੇ ਪੈਸੇ, ਮੈਂ ਕਿਹਾ ਮੇਰੇ ਕੋਲੇ ਆਏ ਸੀ, ਤੁਹਾਡੇ ਪੈਸੇ ਸੀਗੇ, ਤੁਹਾਨੂੰ ਮੈਂ ਫੜਾ ਕੇ ਚੱਲਿਆ ਵਾਂ। ਫਿਰ ਮੈਨੂੰ ਕਿਸੇ ਨੇ ਇਹਦੇ ਡੈਡੀ ਦੇ ਨਾਮ ਤੇ ਵੈਸਟਰਨ ਯੂਨੀਅਨ ਭੇਜੇ, ਉਹ ਵੀ ਮੈਂ ਕੋਡ ਘਰੇ ਜਾ ਕੇ ਦੇ ਕੇ ਆਉਂਦਾ ਰਿਹਾ ਵੀ ਆਹ ਪੈਸੇ ਕਢਾ ਕੇ ਲਿਆਓ। ਇਹ ਗੱਲ ਤੋਂ ਇਹਦਾ ਡੈਡੀ ਮੁੱਕਰ ਨਹੀਂ ਸਕਦਾ, ਉਹਨੂੰ ਜਦੋਂ ਮਰਜ਼ੀ ਪੁੱਛ ਲਿਓ। ਪਰ ਫਿਰ ਵੀ ਪਤਾ ਨਹੀਂ ਕਿਉਂ, ਜੇ ਸਾਡੀ ਹੈਲਪ ਹੋਈ ਆ ਤੇ ਉਹਦੇ ਵਾਸਤੇ ਇਹਨਾਂ ਨੂੰ ਕਿਉਂ ਲੱਗ ਰਿਹਾ ਵੀ ਸ਼ਾਇਦ ਇਹਨਾਂ ਦਾ ਹੱਕ ਨਹੀਂਗਾ। ਇਹ ਬੰਦੇ ਨੇ ਯਾਰ ਆਦੇ ਮਾੜੇ ਦਿਨ ਯਾਦ ਨਹੀਂ ਰੱਖੇ ਬਾਈ, ਸਿੱਧੀ ਜੀ ਗੱਲ ਠੋਕ ਕੇ ਕਹਿੰਦੇ ਆ। ਅੱਜ ਇਹ ਪੈਸੇ ਦੀ ਖਾਤਰ ਸਾਡੇ ਨਾਲ ਰੌਲਾ ਪਾਉਂਦੇ ਆ, ਵੀ ਇਹਨਾਂ ਨੂੰ ਇਹ ਚੀਜ਼ ਚਾਹੀਦੀ ਨਹੀਂ ਸੀ। ਮੇਨ ਗੱਲ ਆ ਜਿਹੜੀ ਆ ਨਾ, ਵੀ ਪੈਸੇ ਨੂੰ ਲੈ ਕੇ ਰੌਲਾ ਨਹੀਂ ਪਾਉਣਾ ਚਾਹੀਦਾ ਸੀ। ਇਹਨਾਂ ਨੇ ਇਹ ਸੋਚਣਾ ਚਾਹੀਦਾ ਜੀ ਵੀਰੇ ਸੰਦੀਪ, ਅਸੀਂ ਤਾਂ ਸਾਡਾ ਘਰ ਇੰਨਾ ਸੋਹਣਾ ਬਣ ਜੂ, ਸਾਡੇ ਕੋਲ ਇੰਨੇ ਸੋਹਣੇ ਇੰਨਾ ਪੈਸਾ ਸਾਨੂੰ ਮਿਲ ਜੂ, ਸਾਨੂੰ ਇਹ ਕਦੇ ਸੋਚਿਆ ਨਹੀਂ ਸੀ। ਸਾਨੂੰ ਇਹਨਾਂ ਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਸੀ। ਮੇਨ ਗੱਲ ਜਿਹੜੀ ਇਹ ਅੱਜ ਪੈਸੇ ਕਰਕੇ ਰੌਲਾ ਪਾਉਂਦੇ ਆ, ਮੇਨ ਜਿਹੜੀ ਗੱਲ ਹੈ ਸਾਨੂੰ ਗੁੱਸਾ ਆਉਂਦਾ ਵੀਰੇ। ਅਸੀਂ ਤਾਂ 1 ਰੁਪਈਆ ਨਹੀਂ ਮੰਗਦੇ, ਜੇ ਅਸੀਂ ਉਹ ਜੀ ਗੱਲ ਹੁੰਦੀ ਸੀ ਆਪਦੇ ਘਰ ਪਹਿਲਾਂ ਬਣਾਉਂਦੇ ਬਾਬਾ ਜੀ ਨੂੰ ਕਹਿ ਕੇ, ਅਸੀਂ ਆਪਦੇ ਘਰਾਂ ਦੀਆਂ ਵੀਡੀਓ ਪਾਉਂਦੇ ਵੀ ਬਾਬਾ ਮੇਰਾ ਘਰ ਵੇਖ ਯਾਰ, ਮੇਰਾ ਘਰ ਬਣਾ ਕੇ ਪਹਿਲਾਂ ਨੂਰ ਦਾ ਕਾਹਤੋਂ ਬਣਾਉਨੇ ਆ।
ਠੀਕ ਹੈ ਨਾ। ਜਿੱਦਣ ਇਹਨਾਂ ਨੂੰ 5 ਲੱਖ ਰੁਪਇਆ ਮਿਲਿਆ, ਸਰਕਾਰ ਨੇ 5 ਲੱਖ ਰੁਪਇਆ ਦਿੱਤਾ, ਹੋ ਸਕਦੇ ਇਹਨਾਂ ਦਾ ਫਰਜ਼ ਬਣਦਾ ਸੀ, ਪਹਿਲੀ ਗੱਲ ਤਾਂ ਇਹਨਾਂ ਦਾ ਫਰਜ਼ ਬਣਦਾ ਸੀ ਵੀ ਸੰਦੀਪ ਅੱਜ 5 ਲੱਖ ਰੁਪਇਆ ਦਿੱਤਾ ਸਰਕਾਰ ਨੇ, ਵੀ ਚਲੋ ਤੁਸੀਂ ਦੋਨੇ ਜਾਣੇ ਤੁਹਾਡੀ ਮਿਹਨਤ ਆ, ਤੁਹਾਨੂੰ ਇਹ 10,000 ਰੁਪਇਆ ਦੇ ਦਿੰਦੇ ਆ। ਅਸੀਂ ਉਹ ਵੀ ਨਹੀਂ ਚਾਹੁੰਦੇ, ਅਸੀਂ ਨਹੀਂ ਲੈਣਾ ਉਹਨਾਂ ਉਹ 10,000 ਰੁਪਇਆ। ਇਹਨਾਂ ਨੇ ਸਾਡਾ ਤਾਂ ਕੀ ਸਰਕਾਰ ਦਾ ਥੈਂਕਸ ਵੀ ਨਹੀਂ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ 5 ਲੱਖ ਦਿੱਤਾ। ਇਹਨਾਂ ਨੇ ਇੱਕ ਵੀਡੀਓ ਵੀ ਨਹੀਂ ਉਹਨਾਂ ਦੇ ਖਿਲਾਫ ਪਾਈ ਵੀ ਸਰ ਕੈਪਟਨ ਸਾਹਿਬ ਤੁਹਾਡਾ ਧੰਨਵਾਦ, ਤੁਸੀਂ ਸਾਡੀ ਹੈਲਪ ਕੀਤੀ। ਉਹਨਾਂ ਦਾ ਵੀ ਇਹਨਾਂ ਨੇ ਥੈਂਕਸ ਨਹੀਂ ਕੀਤਾ। ਇੱਕ ਗੱਲ ਹੋਰ, ਹੁਣ ਤੱਕ ਜਿੰਨੇ ਵੀ ਇਹਨਾਂ ਦੇ ਚਲੋ ਟੀਮ ਦੇ ਵਿੱਚ ਡਿਸਟ੍ਰੀਬਿਊਟ ਹੋਏ ਆ ਪੈਸੇ ਹਨਾ, ਉਹ ਪੈਸੇ ਵੰਡਣ ਦੀ ਵਜ੍ਹਾ ਇਹੀ ਸੀ ਕਿ ਅਸੀਂ ਉਹਨਾਂ ਨੂੰ ਕਿਹਾ ਸੀਗਾ ਰਲ ਕੇ ਨਾ, ਟੀਮ ਦਾ ਜਿਹੜਾ ਫਿਕਸ ਸਾਰਿਆਂ ਦਾ ਬੈਠ ਕੇ ਫੈਸਲਾ ਸੀਗਾ ਵੀ ਹਾਂ ਆਪਾਂ ਇਹਨਾਂ ਦੇ ਘਰ ਨਾਲ ਗੱਲ ਕਰਦੇ ਵੀ ਜਿਹੜਾ ਪੈਸਾ ਟੀਮ ਲਈ ਆਉਂਦਾ ਉਹ ਆਪਾਂ ਟੀਮ 'ਚ ਵੰਡਦਿਆ ਕਰਾਂਗੇ, ਜਿਹੜਾ ਨੂਰ ਲਈ ਆਉਂਦਾ ਨੂਰ ਰੱਖ ਲਿਆ ਕਰੂਗੀ। ਸਾਡੇ ਇਹ ਕਹਿਣ ਤੋਂ ਪਹਿਲਾਂ ਜਿੰਨੇ ਵੀ ਪੈਸੇ ਆਏ ਆ ਉਹਨਾਂ ਵਿੱਚੋਂ ਆਪਾਂ ਇਹ ਦੱਸ ਦੇਣ ਵੀ ਅਸੀਂ ਹਾਂ ਤੁਹਾਨੂੰ ਆਪੇ ਇਹ ਪੈਸੇ ਦਿੱਤੇ, ਕਿਉਂਕਿ ਇੱਕ ਆਪਣੇ ਵੀਡੀਓ ਦੇ ਵਿੱਚ ਨੂਰ ਦੇ ਮੰਮੀ ਨੇ ਕਿਹਾ ਵੀ ਅਸੀਂ ਜਿਹੜੇ ਪੈਸੇ ਆਉਂਦੇ ਰਹੇ ਇਹਨਾਂ ਦੇ ਵਿੱਚ ਵੰਡਦੇ ਰਹੇ ਆ, ਜੇ 5,000 ਰੁਪਏ ਦੇ 1,000 ਵੰਡਦੇ ਰਹੇ ਆ। ਸਾਡੇ ਕਹੇ ਤੋਂ ਬਿਨਾ ਇਹਨਾਂ ਨੇ ਕਿੰਨੇ ਪੈਸੇ ਵੰਡੇ ਆ ਉਹ ਸਾਨੂੰ ਪਲੀਜ਼ ਮਤਲਬ ਉਹ ਚੀਜ਼ ਥੋੜੀ ਪ੍ਰੋਬਲਮ ਪੈ ਗਈ ਉਹਦੇ ਵਿੱਚ ਵੀ ਨਹੀਂ ਇਦਾਂ ਨਹੀਂ ਹੋਣਾਗਾ, ਜਿਹੜੇ ਤੁਹਾਨੂੰ ਆਉਂਦੇ ਤੁਸੀਂ ਰੱਖੋ, ਜਿਹੜੇ ਸਾਨੂੰ ਆਉਂਦੇ ਅਸੀਂ ਰੱਖਾਂਗੇ। ਅਸੀਂ ਵੀਰੇ ਆਪਦੀ ਮਿਹਨਤ ਤੇ ਲਏ ਯਾਰ, ਅਸੀਂ ਕਿਹੜਾ ਕੋਈ ਚੋਰੀ ਕੀਤੀ, ਅਸੀਂ ਆਪਦੀ ਮਿਹਨਤ ਤੇ ਲਏ ਆ। ਸਾਨੂੰ ਜੇ ਇਹਨਾਂ ਦੀ 17-18 ਲੱਖ ਰੁਪਏ ਦੀ ਮਦਦ ਹੋ ਗਈ ਆ, ਸਣੇ ਘਰ ਇਹਨਾਂ ਦੀ 17-18 ਲੱਖ ਰੁਪਏ ਦੀ ਇਹਨਾਂ ਦੀ ਮਦਦ ਹੋਈ ਆ, ਜੇ ਕਿਸੇ ਵੀਰ ਭਰਾ ਨੇ ਸਾਡੇ ਲਈ 2-4 ਲੱਖ ਰੁਪਏ ਭੇਜ ਵੀ ਦਿੱਤਾ ਤੇ ਯਾਰ ਇਹਨਾਂ ਨੂੰ ਇਹ ਕਾਹਦਾ ਦੁੱਖ ਆ? ਇਹਨਾਂ ਨੂੰ ਇਹ ਦੁੱਖ ਆ ਵੀ ਯਾਰ ਇਹ ਬੰਦੇ ਇਕੱਲੇ ਕਿਉਂ ਲਈ ਜਾਂਦੇ ਆ। ਇੱਕ ਹੋਰ ਚੀਜ਼ ਕਹਿੰਦੇ ਵੀ ਹੈਲਪ ਤਾਂ ਸਾਰਿਆਂ ਦੀ ਹੋਈ ਜਾਂਦੀ ਆ, ਇਹਨਾਂ ਦੀ ਵੀ ਹੋਈ ਜਾਂਦੀ, ਮਤਲਬ ਸਾਡੀ ਵੀ ਹੋਈ ਜਾਂਦੀ ਆ, ਨੂਰ ਕੀ ਵੀ ਹੋਈ ਜਾਂਦੀ ਆ। ਨੂਰ ਕੇ ਕਹਿੰਦੇ ਵੀ ਅਸੀਂ, ਨੂਰ ਦੇ ਮਾਤਾ ਪਿਤਾ ਕਹਿੰਦੇ ਵੀ ਅਸੀਂ ਇਹ ਆ ਹਰ ਕੋਲੇ ਦੱਸ ਦਿੰਨੇ ਆ ਸਾਡੀ ਇੰਨੀ ਹੈਲਪ ਹੋਈ ਆ, ਇਹ ਦੱਸਦੇ ਨਹੀਂ ਵੀ ਹੈਲਪ ਤਾਂ ਸਾਡੇ ਨਾਲੋਂ ਇਹਨਾਂ ਦੀ ਵੱਧ ਹੋ ਗਈ ਆ, ਮਤਲਬ ਸਾਡੀ ਹੈਲਪ ਵੱਧ ਹੋ ਗਈ। ਸੰਦੀਪ ਇੱਕ ਵਾਰੀ ਦੱਸ ਜ਼ਰੂਰ ਵੀ ਆਪਣੀ ਕਿੰਨੀ। ਵੀਰੇ ਵੇਖ, ਅਸੀਂ ਜਿੰਨੇ ਵੀ ਸਾਡੇ ਕੋਲ ਮੀਡੀਆ ਵਾਲੇ ਆਏ ਆ ਉਹਨਾਂ ਨੂੰ ਦੱਸਿਆ ਸੀ, ਪਹਿਲਾਂ ਦੱਸਿਆ ਹੋਇਆ, ਜਦੋਂ ਮਰਜ਼ੀ ਸਾਡੀ ਇੰਟਰਵਿਊ ਕਰਕੇ ਚੈੱਕ ਕਰ ਲਿਓ। ਅਸੀਂ ਉਹਦੇ ਵਿੱਚ ਕਿਹਾ ਹੋਇਆ ਵੀ ਵੀਰੇ ਸਾਡੀ ਐਨਆਰਆਈ ਭਰਾਵਾਂ ਨੇ ਮਦਦ ਕੀਤੀ ਆ, ਜਿਨ੍ਹਾਂ ਨੇ ਉਹਨਾਂ ਦੇ ਨਾਮ ਵੇਚ ਲਏ ਹੋਏ ਆ। ਜਦੋਂ ਸਰਕਾਰ ਨੇ ਵੀਰੇ ਸਾਡੀ ਮਦਦ ਨਹੀਂ ਕੀਤੀ, ਅਸੀਂ ਸਰਕਾਰ ਦਾ ਕਿਵੇਂ ਨਾਂ ਲੱਦ ਗਿਆ ਨਾ, ਠੀਕ ਹੈ ਨਾ ਮਨਦੀਪ ਵੀਰੇ। ਜਦੋਂ ਸਰਕਾਰ ਨੇ ਉਹਨਾਂ ਦੀ ਮਦਦ ਕੀਤੀ, ਵੀਡੀਓ ਅਸੀਂ ਬਣਾ ਕੇ ਦਿੰਦੇ ਰਹੇ, ਸਰਕਾਰ ਨੇ ਉਹਨਾਂ ਦੀ ਹੈਲਪ ਕੀਤੀ, ਅਸੀਂ ਉਹ ਕਿਵੇਂ ਕਹਿ ਸਕਦੇ ਵੀ ਸਾਨੂੰ ਵੀ ਸਰਕਾਰ ਨੇ 5 ਲੱਖ ਰੁਪਇਆ ਦਿੱਤਾ, ਜਦੋਂ ਸਾਨੂੰ ਦਿੱਤਾ ਹੀ ਨਹੀਂ। ਅਸੀਂ ਉਹ ਸੱਚ ਹੀ ਕਹਿਣਾ, ਠੀਕ ਹੈ ਨਾ ਵੀਰੇ। 5 ਲੱਖ ਨੂਰ ਦੇ ਘਰ ਉਹਦੇ ਚਲੋ ਅਸੀਂ ਵੀਡੀਓ ਬਣਾਉਂਦੇ ਰਹੇ, ਸਾਡੀ ਮਿਹਨਤ ਸੀ ਉਹਦੇ ਵਿੱਚ, ਅਸੀਂ ਇਹ ਨਹੀਂ ਕੀਤਾ। ਚਲੋ ਅਸੀਂ ਤਾਂ ਵਧਾਈਆਂ ਦਿੱਤੀਆਂ ਵੀਰੇ, ਅਸੀਂ ਕਿਹਾ ਵੀ ਤੁਹਾਨੂੰ ਬਹੁਤ ਬਹੁਤ ਵਧਾਈਆਂ, ਅਸੀਂ ਖੁਸ਼ ਹਾਂ, ਤੁਸੀਂ ਰੱਖੋ ਰੁਪਈਆ, ਸਾਨੂੰ ਨਹੀਂ ਲੋੜ। ਅਸੀਂ ਇੱਕ ਵਾਰੀ ਉਹਨੂੰ ਪੁੱਛਿਆ, ਮੈਂ ਉਹਦੀ ਮੰਮੀ ਨੂੰ ਫੋਨ ਲਾਇਆ ਜਦੋਂ 5 ਲੱਖ ਰੁਪਈਆ ਸਰਕਾਰ ਨੇ ਉਹਨਾਂ ਨੂੰ ਦਿੱਤਾ, ਮੈਂ ਕਿਹਾ ਚਾਚੀ ਐਂ ਕਰਕੇ ਵੀ ਸਾਡੀ ਟੀਮ ਵਾਸਤੇ ਤਾਂ ਨਹੀਂ, ਸਾਡੇ ਮੇਰੇ ਤਾਂ ਵਰਨ ਵਾਸਤੇ ਤਾਂ ਨਹੀਂ ਕੋ ਦਿੱਤਾ। ਉਹ ਕਹਿੰਦੇ ਵੀ ਨਹੀਂ, ਕੱਲ ਸਾਡੀ ਨੂਰ ਵਾਸਤੇ ਕੱਲੀ ਵਾਸਤੇ ਆਇਆ। ਮੈਂ ਕਿਹਾ ਠੀਕ ਹੈ ਚਾਚੀ। ਉਦੋਂ ਬਾਅਦ ਚ ਮੈਂ ਇੱਕ ਫੋਨ ਵੀ ਨਹੀਂ ਉਹਨਾਂ ਨੂੰ ਲਾਇਆ, ਤੜਕੇ ਜਾ ਕੇ ਮੈਂ ਤੇ ਵਰਨ ਗਏ, ਉਹਨਾਂ ਨੂੰ ਵਧਾਈਆਂ ਦਿੱਤੀਆਂ, ਚਾਚੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਵੀ ਸਰਕਾਰ ਨੇ ਤੁਹਾਡੀ ਹੈਲਪ ਕੀਤੀ। ਸੋ ਹੁਣ ਤਾਂ ਇਹੀ ਕਹਿੰਦੇ ਆ ਵੀ ਜੋ ਵੀ ਹੋਗਾ, ਜੇ ਅਸੀਂ ਇਹਨਾਂ ਦੇ ਮਾਪਿਆਂ ਦੀ ਹਰੇਕ ਮਤਲਬ ਜੋ ਵੀ ਇਹਨਾਂ ਨੇ ਕੁਝ ਕਿਹਾ ਵਾ, ਅਸੀਂ ਉਹਨੂੰ ਭੁਲਾ ਕੇ ਇੱਕ ਨਵੇਂ ਸਿਰੋਂ ਜਿਹੜਾ ਸਾਡਾ ਸਾਰਾ ਟੀਮ ਦਾ ਪਹਿਲਾਂ ਵਾਲਾ ਵਰਕ ਉਹ ਸਟਾਰਟ ਕਰਨਾ ਚਾਹੁੰਦੇ ਆ। ਅੱਜ ਵੀ ਸਾਡੀ ਦਿਲੋਂ ਜਿਹੜੀ ਇਹੀ ਇੱਛਾ ਵਾ, ਕਿਉਂਕਿ ਅਸੀਂ ਬੱਚੇ ਦੇ ਮੂੰਹ ਤੇ ਉਦਾਸੀ ਨਹੀਂ ਦੇਖ ਸਕਦੇ। ਉਹਨੇ ਇੱਕ ਇੰਟਰਵਿਊ ਵਿੱਚ ਕਿਹਾ, ਖਾਸ ਕਰਕੇ ਸੰਦੀਪ ਵੀਰ ਨੇ, ਕਹਿੰਦੀ ਵੀਰੇ ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਆ। ਉਹ ਚੀਜ਼ ਵੇਖ ਕੇ ਬਹੁਤ ਦਿਲ ਦੁਖਿਆ ਵੀਰੇ, ਬਹੁਤ ਦਿਲ ਦੁਖਿਆ, ਕਿਉਂਕਿ ਮੇਰੀ ਆਪਦੀ ਬੇਟੀ ਆ ਸਹਿਜ, ਮੇਰੇ ਤੋਂ ਉਹਦਾ ਦੁੱਖ ਨਹੀਂ ਜਰਿਆ ਜਾਂਦਾ ਤੇ ਮੈਂ ਬਿਲਕੁਲ ਸਹਿਜ ਦੇ ਵਾਂਗੂ ਹੀ ਉਹਨੂੰ ਅੱਜ ਤੱਕ ਪਿਆਰ ਦਿੱਤਾ ਵਾ, ਨੂਰ ਨੂੰ, ਜਸ਼ਨ ਨੂੰ ਵੀ, ਦੋਨਾਂ ਨੂੰ। ਤੇ ਉਹਨਾਂ ਦਾ ਜਿਹੜਾ ਮਾਸੂਮ ਚਿਹਰਾ ਵਾ, ਦੁਖੀ ਹੁੰਦਾ ਵਾ, ਉਹ ਜਰਿਆ ਨਹੀਂ ਜਾਂਦਾ। ਅਸੀਂ ਅੱਜ ਵੀ ਚਾਹੁੰਦੇ ਆ ਕਿ ਉਹ ਬੱਚੇ ਸਾਡੇ ਨਾਲ ਉਵੇਂ ਹੀ ਹੱਸਣ ਖੇਡਣ, ਅਸੀਂ ਵੀਡੀਓਜ਼ ਬਣਾਈਏ ਨਾ, ਪਰ ਕਿਤੇ ਨਾ ਕਿਤੇ ਉਹਦੇ ਮਾਪੇ ਨੂੰ ਜਿਹੜਾ ਇੱਕ ਵਾਰੀ ਸੋਚਣਾ ਪਊਗਾ ਦੁਬਾਰਾ ਵੀ ਅਸੀਂ ਕੀ ਕਰਨਾ, ਸਾਡੇ ਬੱਚਿਆਂ ਲਈ ਸਾਨੂੰ ਕੀ ਸੋਚਣਾ ਵਾ ਹਨਾ, ਉਹਨਾਂ ਦੇ ਫਿਊਚਰ ਲਈ ਅਸੀਂ ਕੀ ਸੋਚਣਾ। ਇਹ ਉਹਨਾਂ ਨੇ ਸਾਰੀ ਜਿਹੜੀ ਸੋਚਣੀ ਆ ਗੱਲ, ਉਹਨਾਂ ਨੇ ਇਹ ਡਿਸਾਈਡ ਕਰਨਾ ਵੀ ਅੱਗੇ ਕੀ ਕਰਨਾ ਵਾ। ਸੋ ਉਹਨਾਂ ਨੂੰ ਰਿਕਵੈਸਟ ਹੈ ਕਿ ਇੱਕ ਵਾਰੀ ਬੈਠ ਕੇ ਠੰਡੇ ਦਿਮਾਗ ਨਾਲ ਸਾਰੀ ਗੱਲਬਾਤ ਸੋਚ ਕੇ ਸਾਡੇ ਨਾਲ ਡਿਸਕਸ ਜ਼ਰੂਰ ਕਰਨਾ। ਅਸੀਂ ਉਵੇਂ ਹੀ ਪਹਿਲਾਂ ਵਾਂਗ ਵੀਡੀਓਜ਼ ਬਣਾਉਣਾ ਸਟਾਰਟ ਕਰਾਂਗੇ, ਉਵੇਂ ਬੱਚਿਆਂ ਨੂੰ ਪਿਆਰ ਅਸੀਂ ਉਵੇਂ ਹੁਣ ਵੀ ਕਰਦੇ ਹਾਂ, ਸਾਨੂੰ ਉਹਦੇ ਨਾਲ ਕੋਈ ਦਿੱਕਤ ਨਹੀਂ। ਪਰ ਜੇ ਉਹਨਾਂ ਦੇ ਮਾਪਿਓ ਸਾਡੀ ਰਿਸਪੈਕਟ ਕਰਨਗੇ, ਸਾਨੂੰ ਰਿਸਪੈਕਟ ਚਾਹੀਦੀ, ਹੋਰ ਕੁਝ ਨਹੀਂ ਚਾਹੀਦਾਗਾ। ਇੱਕ ਵਾਰੀ ਫੇਰ ਕਹਿੰਦੇ ਆ, ਅਸੀਂ ਰਿਸਪੈਕਟ ਦੇ ਭੁੱਖੇ ਆ ਬਈ, ਸਾਨੂੰ ਹੋਰ ਕੁਝ ਨਹੀਂ ਚਾਹੀਦਾਗਾ। ਸੋ ਰਿਸਪੈਕਟ ਚਾਹੀਦੀ ਆ, ਵੀਡੀਓਜ਼ ਬਣਾਉਣਾ ਅਸੀਂ ਸਟਾਰਟ ਕਰਾਂਗੇ। ਬਾਕੀ ਜਿਹੜੇ ਬੰਦੇ ਕਰਕੇ ਅੱਜ ਆ ਚੀਜ਼ਾਂ ਹੋ ਗਈਆਂ ਵਾ, ਅਸੀਂ ਤਾਂ ਇਹੀ ਚਾਹੁੰਦੇ ਆ ਵੀ ਉਹਦੇ ਨਾਲ ਜਿਹੜਾ ਤੁਹਾਡਾ ਤਾਲੁਕ ਆ ਉਹ ਜ਼ਰੂਰ ਘਟਾਓ, ਕਿਉਂਕਿ ਵੀਰੇ ਅੱਜ ਸਾਡੇ ਜੀ ਟੀਮ ਦੇ ਵਿੱਚ ਐਡਾ ਵੱਡਾ ਉਹ ਬੰਦੇ ਨੇ ਫਿੱਕ ਪਾਇਆ। ਜੇ ਅਸੀਂ ਉਹਨੂੰ 2-4 ਮਹੀਨੇ ਹੋਰ ਰੱਖਦੇ ਤੇ ਉਹ ਹੋ ਸਕਦਾ ਉਦੋਂ ਸਾਡਾ ਵੱਡਾ ਵੀ ਫਿੱਕ ਪਾ ਸਕਦਾ ਸੀਗਾ। ਉਹ ਜਦੋਂ ਬੱਚਾ ਬਾਰ ਦੇ ਵਿੱਚ ਖੜਾ ਹੁੰਦਾ ਨਾ, ਸਾਡਾ ਰੋਣ ਨਿਕਲ ਜਾਂਦਾ। ਅਸੀਂ ਬੇਸ਼ੱਕ ਦੀ ਗਲੀ 'ਚ ਨਹੀਂ ਰੋਂਦੇ, ਪਰ ਦੁਕਾਨ ਦੇ ਵਿੱਚ ਜਾ ਕੇ ਹੀ ਰੋਨੇ ਆ ਯਾਰ। ਉਹ ਜਵਾਕ ਨਾਲ ਸਾਡਾ ਕਿੰਨਾ ਵੱਡਾ ਫਿੱਕ ਪਵਾਦਾ, ਕਿਸੇ ਟਾਈਮ ਉਹਨੂੰ ਇਹ ਵਿਚਾਰੇ ਨੂੰ ਸਾਰੀ ਦਿਹਾੜੀ ਉਹਦੇ ਨਾਲ ਵੀਡੀਓ ਬਣਾਉਂਦੇ ਰਹਿੰਦੇ ਹਨਾ। ਤੇ ਫਿਰ ਉਹ ਕਹਿੰਦੇ ਵੀ ਜਦੋਂ ਅਸੀਂ ਵੀਡੀਓ ਬਣਾਉਣ ਜਾਂਦੇ ਆ ਵੀ ਕਹਿੰਦੇ ਵੀ ਨੂਰ ਨਾਲ ਹੀ ਵੀਡੀਓ ਬਣਾਉਣੀ ਆ,
ਵੀਰੇ ਅਸੀਂ ਵੇਖ ਅਸੀਂ ਇਹ ਵੀ ਮੁੰਡਾ ਵਿਚਾਰਾ ਕੰਮ ਕਰਦਾ, ਮੈਂ ਵੀ ਕੰਮ ਕਰਦਾ, ਵੀ ਦੁਕਾਨਦਾਰੀ 8-9 ਵਜੇ ਮੈਂ ਦੁਕਾਨ ਖੋਲਦਾ, ਚਲੋ ਮੈਂ ਉਹਦਾ ਤੂੰ ਬੱਤੀ ਕਰਕੇ ਚਲੋ ਫਿਰ ਮੈਂ ਜਦੋਂ ਆਪਦਾ ਕੰਮ ਕਰਕੇ ਵਿਹਲਾ ਹੁੰਨਾ 10-11 ਵਜੇ ਤੇ ਮੈਂ ਉਹਨੂੰ ਕਹਿੰਦਾ ਵੀ ਨੂਰ ਆ ਜਾ ਪੁੱਤ ਵੀਡੀਓ ਬਣਾਈਏ। ਤੇ ਉਹ ਤਾਂ ਵੀਰੇ ਹਜੇ ਹਾਰਡ ਵਰਕ ਸ਼ੁਰੂਆਤ, ਜਦੋਂ ਫਿਲਮਾਂ ਦੇ ਵਿੱਚ ਸ਼ੂਟਿੰਗ ਹੋਊਗੀ ਉੱਥੇ ਅਗਲੇ ਪੱਲੀ ਲੈ ਕੇ ਤਾਂ ਨਹੀਂ ਖੜੇ ਹੋਣਗੇ ਉੱਥੇ, ਠੀਕ ਹੈ ਨਾ ਵੀਰੇ, ਉੱਥੇ ਵੀ ਧੁੱਪੇ ਸਾਰੀ ਸ਼ੂਟਿੰਗ ਕਰਨੀ ਪੈਣੀ ਆ। ਇਹਦਾ ਹਾਰਡ ਵਰਕ ਆਪਾਂ ਤਾਂ ਕਹਿੰਦੇ ਆ ਵੀ ਇਹਨਾਂ ਦੀ ਚਲੋ ਜਿੰਨਾ ਕਰ ਇਹਨਾਂ ਹਾਰਡ ਵਰਕ ਕਰਕੇ ਇਹਨਾਂ ਦਾ ਘਰ ਬਣ ਜਾਏ, ਸੌਖੀ ਰੋਟੀ ਖਾਣ ਘਰੇ ਬਹਿ ਕੇ। ਜਦੋਂ ਬੱਚਾ ਵਿਚਾਰਾ ਸਾਨੂੰ ਤਰਸ ਆਉਂਦਾ ਜਦੋਂ ਅਸੀਂ ਵੀਡੀਓ ਬਣਾਉਂਦੇ ਆ ਤੇ ਉਹ ਬਾਹਰ 'ਚ ਖੜਾ ਹੁੰਦਾ ਵਿਚਾਰਾ ਸਾਡੇ ਵੱਲ ਵੇਖਦਾ ਹੁੰਦਾ ਤੇ ਸਾਡਾ ਰੋਣ ਨਿਕਲਦਾ ਦੁਕਾਨ ਦੇ ਵਿੱਚ ਜਾ ਕੇ। ਬਾਕੀ ਇੱਕ ਚੀਜ਼ ਹੋਰ ਕਲੀਅਰ ਕਰ ਦੇ ਇੱਥੇ, ਕਹਿੰਦੇ ਵੀ ਹੋਰ ਬੱਚਿਆਂ ਨਾਲ ਵੀਡੀਓ ਬਣਾਉਂਦੇ ਆ। ਵੀਰੇ ਹੁਣ ਤੱਕ ਅਸੀਂ ਨੂਰ ਤੋਂ ਬਿਨਾ ਸਪੈਸ਼ਲ ਵੀਡੀਓ 2 ਵੀਡੀਓ ਸਿਰਫ ਇਹਨੇ ਬਣਾਈਆਂ, ਉਹ ਵੀ ਜਦੋਂ ਅਸੀਂ ਉਧਰ ਥੋੜਾ ਜਿਹਾ 4 ਤੋਂ 5 ਦਿਨ ਹੋਇਆ ਅਸੀਂ ਵੀਡੀਓ ਬਣਾਉਣੀਆਂ ਬੰਦ ਕੀਤੀਆਂ, ਉਦੋਂ 2 ਵੀਡੀਓ ਸਿਰਫ ਬਣਾਈਆਂ ਹੋਰ ਬੱਚੇ ਨਾਲ। ਉਸ ਤੋਂ ਬਿਨਾ ਮੈਂ 4-5 ਵੀਡੀਓ ਬਣਾਈਆਂ ਆਪਦੇ ਅਕਾਊਂਟ ਤੇ। ਉਹ ਕੋਈ ਹੋਰ ਬੱਚਾ ਨਹੀਂ ਵੀਰੇ, ਮੇਰੀ ਖੁਦ ਦੀ ਬੇਟੀ ਆ ਗਈ, ਕੋਈ ਹੋਰ ਪਾਸਿਓਂ ਬੱਚਾ ਨਹੀਂ ਹੈ, ਮੇਰੀ ਖੁਦ ਦੀ ਬੇਟੀ ਆ। ਜੇ ਉਹ ਚੀਜ਼ ਤੋਂ ਵੀ ਇਹਨਾਂ ਨੂੰ ਪਰੇਸ਼ਾਨੀ ਆ ਵੀ ਕਿਸੇ ਹੋਰ ਬੱਚੇ ਨਾਲ ਵੀਡੀਓ ਬਣਾਉਂਦਾ, ਤੇ ਬਾਈ ਆਹ ਵੇਖੋ ਹੱਥ ਜੋੜ ਕੇ ਮਾਫੀ ਮੰਗਦਾ, ਮੇਰੇ ਤੋਂ ਗਲਤੀ ਹੋ ਗਈ, ਮੈਂ ਆਪਦੇ ਬੱਚੇ ਨਾਲ ਜਿਹੜੀ ਵੀਡੀਓ ਬਣਾ ਲਈ। ਬਾਕੀ ਵੀਰੇ ਸਾਡਾ ਤਾਂ ਕੰਮ ਆ, ਸਾਡੀ ਤਾਂ ਜੋਬ ਇੱਕ ਹਿਸਾਬ ਦੀ, ਅਸੀਂ ਤਾਂ ਹਰੇਕ ਜਵਾਕ ਨਾਲ ਵੀਡੀਓ ਬਣਾਉਣੀ ਆ। ਕੋਈ ਪਤਾ ਨਹੀਂ ਕੁਦਰਤ ਦਾ, ਮਹਾਰਾਜ ਦਾ ਕੋਈ ਪਤਾ ਨਹੀਂਗਾ ਕਿਹੜੇ ਵੇਲੇ ਕਿਹੜੇ ਜਵਾਕ ਨੂੰ। ਸਾਨੂੰ ਤਾਂ ਹੁਣ ਵੀ ਯਕੀਨ ਨਹੀਂ ਹੁੰਦਾ, ਅਸੀਂ ਤਾਂ ਕਦੇ ਸੋਚਿਆ ਨਹੀਂ ਸੀ ਵੀ ਸਾਨੂੰ ਵੀ ਇੰਨਾ ਨਾਮ ਮਿਲ ਜੂਗਾ। ਉਹ ਸਾਨੂੰ ਬਹੁਤ ਉਹਨਾਂ ਹੀ ਬਹੁਤ ਆ, ਸਾਨੂੰ ਫੇਮ ਨਹੀਂ ਵੀਰੇ ਚਾਹੀਦਾ, ਸਾਡਾ ਸਤਿਕਾਰ ਕਰੀ ਜਾਣ। ਅਸੀਂ ਉਹ ਬੱਚੇ ਨਾਲ ਵੀਡੀਓ ਬਣਾਉਂਦੇ ਰਹਾਂਗੇ ਜਿਵੇਂ ਅਸੀਂ ਪਹਿਲਾਂ ਬਣਾਉਂਦੇ ਸੀ, ਉਵੇਂ ਤੁਹਾਨੂੰ ਵਧੀਆ ਤੋਂ ਵਧੀਆ ਵੀਡੀਓ YouTube ਤੇ Instagram ਤੇ ਸਾਡੇ ਚਲੋ ਹੈਗੇ ਆ, ਉਹ ਤੁਹਾਨੂੰ ਡਾਕਟਰ ਸਾਹਿਬ ਨੇ ਤੁਹਾਨੂੰ ਦੱਸੇ ਹੋਏ ਆ ਵੀ ਆਪਦੇ ਪੇਜ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ ਉਹ ਜਿਹੜੇ ਉਹਨਾਂ ਨੂੰ ਪਿਆਰ ਕਰਨ ਵਾਲਾ ਆਪਾਂ ਤਾਂ ਕਹਿੰਦੇ ਉਹ ਤਰੱਕੀਆਂ ਕਰਨ। ਸਾਡੇ ਨਾਲ ਨਹੀਂ ਵੀਡੀਓ ਬਣਾਉਂਦੇ ਨਾ ਬਣਾਉਣ ਕੋਈ ਪ੍ਰੋਬਲਮ ਨਹੀਂ, ਪਰ ਉਹ ਜਵਾਕ ਉਹਨਾਂ ਦੇ ਅਕਾਊਂਟ ਨੂੰ ਜਾ ਕੇ ਜ਼ਰੂਰ ਫੋਲੋ ਕਰਿਓ। ਡਾਕਟਰ ਸਾਹਿਬ ਨੇ ਉਹਦਾ ਅਕਾਊਂਟ ਦੱਸਿਆ ਹੋਇਆ ਸਾਰਿਆਂ ਨੂੰ, ਤੇ ਉੱਥੇ ਜਾ ਕੇ ਜ਼ਰੂਰ ਉਹਨਾਂ ਨੂੰ ਫੋਲੋ ਕਰਨ। ਜੇ ਮਾਂ-ਬਾਪ ਚਾਹਣ ਤਾਂ ਸਾਡੇ ਕੋਲ ਜਵਾਕ ਨੂੰ ਲੈ ਕੇ ਆ, ਅਸੀਂ ਉਹਨਾਂ ਦੇ ਘਰੇ ਨਹੀਂ ਜਾਣਾ, ਸਿੱਧੀ ਜੀ ਗੱਲ ਕਹਿੰਦੇ ਆ ਵੀਰੇ, ਠੋਕ ਕੇ ਕਹਿੰਦੇ ਆ, ਅਸੀਂ ਉਹਨਾਂ ਦੇ ਘਰੇ ਨਹੀਂ ਜਾਣਾ। ਉਹ ਸਾਡੇ ਕੋਲ ਜਦੋਂ ਮਰਜ਼ੀ ਜਵਾਕ ਨੂੰ ਭੇਜਣ, ਅਸੀਂ ਉਹਦੇ ਨਾਲ ਵੀਡੀਓ ਬਣਾਵਾਂਗੇ ਪਹਿਲਾਂ ਦੀ ਤਰ੍ਹਾਂ। ਜੇ ਡਾਕਟਰ ਨੂੰ ਸਾਈਡ ਕਰਦੇ ਆ, ਜੇ ਡਾਕਟਰ ਨੂੰ ਉਹ ਟੀਮ ਦੇ ਵਿੱਚੋਂ ਨਹੀਂ ਕੱਢਦੇ, ਅਸੀਂ ਵੀਡੀਓ ਨਹੀਂ ਬਣਾਵਾਂਗੇ ਵੀਰੇ, ਠੀਕ ਹੈ ਨਾ ਵੀਰੇ। ਸਾਡਾ ਇਹ ਟੀਮ ਦਾ ਫੈਸਲਾ ਵਾ, ਦੋਨਾਂ ਜਾਣਿਆਂ ਦਾ ਫੈਸਲਾ। ਕੋਈ ਪਹਿਲੀ ਗੱਲ ਤਾਂ ਸਾਡੀ ਵੀਰੇ ਕੋਈ ਟੀਮ ਨਹੀਂ ਸੀਗੀ, ਮੈਂ ਤੇ ਵਰਨ ਵੀਡੀਓ ਬਣਾਉਂਦੇ ਸੀਗੇ, ਸਾਡੀ ਕੋਈ ਟੀਮ ਨਹੀਂ ਗੀ, ਠੀਕ ਹੈ। ਇਹ ਜਿੱਦਣ ਇੰਟਰਵਿਊ ਪਹਿਲੀ ਹੋਈ ਆ, ਇਹ ਵਿੱਚ ਆ ਕੇ ਬਹਿ ਗਿਆ, ਚਲੋ ਅਸੀਂ ਜਵਾਬ ਨਹੀਂ ਦੇ ਸਕੇ, ਇਹ ਬੰਦਾ ਵਿੱਚ ਬਹਿ ਗਿਆ ਜਾ ਕੇ ਵੀ ਬਈ ਮੁੜ ਕੇ ਇਹਨੇ ਇੱਕ ਵਾਰੀ ਜਗਦੀਪ ਥੱਲੀ ਵੀਰ ਨੇ ਸਾਡੀ ਪਹਿਲੀ ਇੰਟਰਵਿਊ ਕੀਤੀ ਸੀਗੀ, ਉਹਦੇ ਵਿੱਚ ਇਹਨੇ ਕਹਿਦਾ ਵੀ ਮੈਂ ਵੀ ਟੀਮ ਦਾ ਮੈਂਬਰ ਹਾਂ। ਉੱਥੋਂ ਚੱਲ ਸਾਡੀ ਟੀਮ ਬਣ ਕੇ, ਨਹੀਂ ਬਈ ਅਸੀਂ ਦੋਨੇ ਸੀਗੇ, ਕੋਈ ਸਾਡੀ ਟੀਮ ਨਹੀਂ ਸੀਗੀ। ਚਲੋ ਉਦੋਂ ਬਾਅਦ ਚ ਹਰੇਕ ਬੰਦੇ ਨੂੰ, ਪਹਿਲੀ ਗੱਲ ਤਾਂ ਸਾਡਾ ਕੰਮ ਆ, ਅਸੀਂ ਹਰੇਕ ਬੰਦੇ ਨੂੰ ਵੀਡੀਓ ਦੇ ਵਿੱਚ ਲੈ ਲੈਂਦੇ ਸੀ, ਠੀਕ ਹੈ ਨਾ ਵਰਨੇ। ਸਹੀ ਗੱਲ ਆ ਬਈ, ਸਾਡੀ ਬਾਈ ਕੋਈ ਟੀਮ ਨਹੀਂ ਸੀ, ਅਸੀਂ ਦੋਨੇ ਵੀਡੀਓ ਬਣਾਉਂਦੇ ਸੀਗੇ, ਤੁਸੀਂ ਸਾਡੀਆਂ ਵੇਖੀਆਂ ਵਾ। ਇਹ ਬੰਦਾ ਪਹਿਲਾਂ ਮੇਰੇ 5-6 ਅਕਾਊਂਟ ਬੈਨ ਹੋਇਆ, ਹੁਣ ਉਹਨਾਂ ਦੇ ਵਿੱਚ ਪੰਜਾਬੀ ਸੱਚੀਆਂ ਦੀਆਂ ਵੀਡੀਓ ਬਣਾਉਂਦੇ ਸੀਗੇ ਅਸੀਂ, ਉਹਦੇ ਵਿੱਚ ਹੁਣ ਪਤਾ ਨਹੀਂ ਮੈਂ 5-5 7-7 ਮੁੰਡੇ ਐਡ ਕਰਕੇ ਵੀਡੀਓਜ਼ ਬਣਾਉਂਦਾ ਰਿਹਾ, ਵੀਡੀਓ ਬਹੁਤ ਵਾਇਰਲ ਹੋਈਆਂ। ਤੇ ਹੁਣ ਮੈਂ ਕੀ ਕਹਾਂ ਵੀ ਜੇ ਅੱਜ ਵੀ ਮੈਂ ਅੱਜ ਇੱਥੇ ਵਾਇਰਲ ਹੋਇਆ ਤੇ ਅੱਜ ਉਹ ਮੇਰੀ ਟੀਮ 'ਚ ਆ ਗਏ। ਬਿਲਕੁਲ ਵੀਰੇ, ਇਹ ਵੀਡੀਓਜ਼ ਬਣਾਉਣ ਦਾ ਮਤਲਬ ਹੁੰਦਾ ਅਸੀਂ ਚਲੋ ਇਕੱਠੇ ਰਹਿ ਕੇ। ਹੁਣ ਵਰਕ ਕੌਣ ਕਰਦਾ ਵਾ? ਵਰਕ ਕੌਣ ਕਰਦਾ ਵਾ? ਵੀਡੀਓਜ਼ ਬਣਾਉਣੀ, ਉਹਨੂੰ ਸ਼ੂਟ ਕਰਨਾ, ਉਹਨੂੰ ਐਡਿਟ ਕਰਨਾ, ਉਹਦੇ ਤੇ ਹਨਾ ਕਨਸੈਪਟ ਸੋਚਣਾ, ਸਾਰਾ ਕੁਝ ਕਰਨਾ। ਤੇ ਹਾਂ ਮੈਂ ਹੁਣ ਜਿਵੇਂ ਮੇਰੇ ਨਾਲ ਮਨਦੀਪ ਵੀਰਾ ਬੈਠਾ, 2 ਮੁੰਡੇ ਬੈਠੇ, ਮੇਰੇ ਦਿਮਾਗ 'ਚ ਕਨਸੈਪਟ ਆ, ਮੈਂ ਕਹਿੰਦਾ ਹਾਂ ਵੀਰੇ ਆ ਜਾਓ ਵੀ ਤੁਸੀਂ ਮੇਰੇ ਕੋਲ ਵੀਡੀਓ ਬਣਾਉਣੀ ਆ, ਮੈਂ ਵੀ ਤੁਸੀਂ ਮੇਰੇ ਨਾਲ ਆ ਜਾਓ, ਮੈਂ ਵਿੱਚ ਤੁਸੀਂ ਬਸ ਰੋਲ ਕਰਨਾ ਮੈਂ ਇੱਕ, ਹਨਾ ਕੋਈ ਵੀ ਟੱਕਰਦਾ ਸੀ ਉਹਨੂੰ ਲੈ ਕੇ ਵੀਡੀਓ ਬਣਾ ਲੈਂਦੇ ਸੀਗੇ ਅਸੀਂ। ਟੀਮ ਦਾ ਮਤਲਬ ਸਾਡਾ ਇਹ ਸੀਗਾ, ਜਦੋਂ ਨੂਰ ਵਾਇਰਲ ਹੋਈ ਵੀ ਨੂਰ ਦਾ ਫਾਇਦਾ ਹੋ ਜੇ, ਉਦੋਂ ਅਸੀਂ ਜ਼ਰੂਰ ਇੱਕ ਸਾਡੇ ਜਿਹੜੇ ਵਰਕ ਨੂੰ ਟੀਮ ਦਾ ਨਾਮ ਦਿੱਤਾ ਸੀ। ਬਿਲਕੁਲ ਵੀਰੇ, ਸਾਨੂੰ ਜਿਹੜੀ ਇਹ ਸੀਗਾ ਵੀ ਉਹ ਬੱਚੇ ਨੂੰ ਲੋਕ ਪਸੰਦ ਕਰਦੇ ਆ, ਅਸੀਂ ਲਗਾਤਾਰ ਉਹਦੇ ਨਾਲ ਵੀਡੀਓ ਪਾਉਂਦੇ ਰਵਾਂਗੇ। ਅੱਜ ਇਹਨਾਂ ਕੋਲੇ ਸਾਈਕਲ ਆ, ਕੱਲ ਨੂੰ ਇਹਨਾਂ ਦੇ ਘਰੇ ਕਾਰਾਂ ਆਉਣ, ਸਿੱਧੀ ਜੀ ਗੱਲ ਆਈ। ਤਾਂ ਇਹ ਗੱਲ ਚਾਹੁੰਦੇ ਸੀਗੇ, ਪਰ ਇਹ ਪਹਿਲਾਂ ਹੀ ਬੰਦੇ ਜਾਣੇ ਕਿ ਪੈਰ ਛੱਡ ਗਏ। ਅਸੀਂ ਤਾਂ ਕਹਿੰਦੇ ਵੀਰੇ ਹੁਣ ਇਹ ਥੱਲੇ ਆਦਾ ਪੈਰ ਜਮਾ ਕੇ ਰੱਖਣ ਧਰਤੀ ਦੇ ਨਾਲ, ਅਸੀਂ ਉਹਨਾਂ ਦੇ ਨਾਲ ਉਦਾਂ ਹੀ ਵੀਡੀਓ ਬਣਾਉਂਦੇ ਰਵਾਂਗੇ। ਸਾਡਾ ਤੁਹਾਡੇ ਨਾਲ ਵਾਅਦਾ ਵਾ, ਜੇ ਇਹ ਡਾਕਟਰ ਨੂੰ ਸਾਈਡ ਤੇ ਕਰਦੇ ਆ, ਸਿੱਧੀ ਜੀ ਗੱਲ ਆ ਵੀਰੇ। ਬਾਕੀ ਉਹਨਾਂ ਦੀ ਮਰਜ਼ੀ ਆ, ਫਿਰ ਵੀ ਅਸੀਂ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ, ਵਾਹਿਗੁਰੂ ਬੱਚਿਆਂ ਨੂੰ ਤਰੱਕੀਆਂ ਬਖਸ਼ੀ, ਬੱਚਿਆਂ ਦਾ ਫਿਊਚਰ ਆ ਜਿਹੜਾ ਉਹਨੂੰ ਤੂੰ ਸੈੱਟ ਕਰਨਾ ਵਾ, ਕਿਸੇ ਹੋਰ ਦੀ ਵਜ੍ਹਾ ਕਰਕੇ ਬੱਚਿਆਂ ਦਾ ਨੁਕਸਾਨ ਨਾ ਹੋਵੇ, ਰੱਬਾ ਤੂੰ ਬਚਾ ਲਈ ਬਸ। ਬਾਕੀ ਵੀਰੇ ਸਾਰਾ ਪੰਜਾਬ ਕੀ ਸਾਰੀ ਦੁਨੀਆ ਜਾਣਦੀ ਆ ਉਹ ਬੰਦਿਆਂ ਨੇ ਔਖੇ ਟਾਈਮ ਕੌਣ ਖੜਾ ਵਾ। ਵਰਨ ਹੁਣ ਮੈਂ ਤੇ ਵਰਨ ਖੜੇ ਆ ਜਾਂ ਡਾਕਟਰ ਖੜਾ ਵਾ, ਸਾਰੀ ਦੁਨੀਆ ਵੀਰੇ ਜਾਣਦੀ ਆ। ਲੋਕਾਂ ਨੂੰ ਜਵਾਬ ਦੇਣ ਦੀ ਲੋੜ ਨਹੀਂ, ਹਨਾ। ਲੋਕਾਂ ਨੇ ਜਿਨ੍ਹਾਂ ਨੇ ਮਦਦ ਕਰਨੀ ਆ, ਪੈਸਾ ਭੇਜਣਾ, ਉਹ ਸੋਚ ਸਮਝ ਕੇ ਭੇਜਦੇ ਆ। ਸਾਰੀ ਉਮਰ ਤਾਂ ਵੀਰੇ ਲੋਕਾਂ ਨੇ ਇਹਨਾਂ ਨੂੰ ਖਵਾਈ ਨਹੀਂ ਜਾਣਾ, ਸਿੱਧੀ ਜੀ ਗੱਲ ਹੈ ਨਾ ਵੀਰੇ। ਇਹ ਬੰਦਾ ਸੇਵਾਦਾਰ ਵਿਚਾਰਾ, ਇਹ ਵੀ ਸਾਰਾ ਦਿਨ ਆਪਦੇ ਘਰੋਂ ਜਾਇਆ ਰਹਿੰਦਾ, ਇਹਨੂੰ ਪਤਾ ਇਹ ਬੰਦਾ ਮਿਹਨਤ ਕਰਦਾ, ਇਹ ਵੀ ਬੰਦੇ ਮਿਹਨਤ ਆ ਬਹੁਤ ਵੱਡੀ। ਇਹ ਬਾਈ ਹੁਣਾਂ ਦੀ ਸੇਵਾ ਵਾ, ਇਹ ਦੇਖਦੇ ਆ ਵੀ ਹਾਂ ਪਰਿਵਾਰ ਲੋੜਵੰਦ ਆ, ਉਹਨੂੰ ਆਪਦਾ ਔਖਾ ਟਾਈਮ ਲੰਘਾਓ। ਪਰ ਇਹ ਥੋੜੀ ਵੀ ਉਹ ਬੰਦਾ ਮਿਹਨਤ ਕਰਨੀ ਛੱਡ ਦੂਗਾ ਵੀ ਹਾਂ ਮੈਨੂੰ ਤਾਂ ਹਰ ਮਹੀਨੇ ਆ ਕੇ ਵੀਰੇ ਨੇ ਦੇ ਹੀ ਜਾਣਾ ਵਾ, ਠੀਕ ਹੈ ਨਾ ਵੀਰੇ। ਔਖਾ ਟਾਈਮ ਆਉਂਦਾ ਬੰਦੇ ਤੇ, ਦੁੱਖ ਦਾ ਟਾਈਮ ਹਰ ਬੰਦੇ ਤੇ ਆਉਂਦਾ ਵਾ। ਚਲੋ ਕਿਸੇ ਦੇ 10 ਦਿਨ, ਕਿਸੇ ਤੇ ਮਹੀਨਾ 2 ਮਹੀਨੇ ਔਖੇ ਟਾਈਮ ਦੇ
ਜੇ ਉਦੋਂ ਬੰਦੇ ਦੀ ਬਾਹ ਫੜਦਾ ਵਾ ਤੇ ਉਸ ਤੋਂ ਬਾਅਦ ਇਹ ਥੋੜੀ ਹੁੰਦਾ ਵੀ ਬੰਦੇ ਨੇ ਉਸੇ ਬੰਦੇ ਤੇ ਉਮੀਦ ਰੱਖ ਲੈਣੀ ਆ, ਜਿਹੜੀ ਮਿਹਨਤ ਆ ਉਹਦੇ ਬੰਦੇ ਨੇ ਜਾਰੀ ਰੱਖਣੀ ਹੈ ਨਾ ਆਪਦੀ। ਬਿਲਕੁਲ। ਇਹ ਵਿਚਾਰਾ ਮੈਨੂੰ ਲੱਗਦਾ ਵੀ ਇਹ ਸਵੇਰੇ ਰੋਟੀ ਖਾ ਕੇ ਸਾਰੇ ਟੀਮ ਮੈਂਬਰ ਆ ਜਿੰਨੇ ਵਿਚਾਰੇ ਸਵੇਰ ਤੋਂ ਨਿਕਲ ਜਾਂਦੇ ਲੋਕਾਂ ਦੀ ਸੇਵਾ ਦੇ ਵਿੱਚ, ਸਾਰੇ ਵੀਰੇ ਹੋਣੀ ਖੜੇ ਆ, ਸੜਕ ਤੇ ਖੜ ਕੇ ਖਾਣਾ ਖਾਂਦੇ ਆ ਸਾਰੇ। ਇਹ ਪਾਗਲ ਥੋੜੀ ਆ ਵਿਚਾਰੇ, ਸਾਰਾ ਦਿਨ ਤੁਰੇ ਫਿਰਦੇ ਆ, ਇਹ ਵੀ ਸੇਵਾ ਕਰਦੇ ਆ ਵੀਰੇ ਹੁਣੀ। ਹਾਂਜੀ ਸਾਰਾ ਸਾਨੂੰ ਵੀ ਵਾਹਿਗੁਰੂ ਨੇ ਮੌਕਾ ਦਿੱਤਾ ਇਹਨਾਂ ਦੇ ਵਿੱਚ ਰਲ ਕੇ ਜਿਹੜੀ ਸੇਵਾ ਕਰਨ ਦਾ। ਚਲੋ ਅਸੀਂ ਵੀ ਮਤਲਬ ਜਿੰਨੇ ਜੋ ਕਿ ਹੋ ਸਕੇ ਅਸੀਂ ਚਲੋ ਫਾਈਨੈਂਸ਼ਲੀ ਤਾਂ ਨਹੀਂ, ਬਟ ਵੀਰੇ ਹੁਣਾਂ ਦੇ ਨਾਲ ਜਿਹੜਾ ਥੋੜਾ ਬਹੁਤਾ ਸਹਿਯੋਗ ਜ਼ਰੂਰ ਦਿੰਦੇ ਆ ਵੀ ਕਿਸੇ ਦੇ ਤੱਕ ਅਸੀਂ ਪਹੁੰਚ ਕੇ ਇਹਨਾਂ ਦੀ ਵਜ੍ਹਾ ਨਾਲ ਮਦਦ ਕਰ ਸਕੀਏ ਕਿਸੇ ਦੀ। ਬਸ ਇਹੀ ਮੇਨ ਚੀਜ਼ ਹੈ। ਸਾਡੇ ਵੀ ਚਲੋ ਸਾਨੂੰ ਜਿੰਨੇ ਜੋ ਸਾਡੇ ਤੋਂ ਹੋ ਸਕਦਾ ਅਸੀਂ ਕਰ ਰਹੇ ਹਾਂ, ਅਸੀਂ ਉੱਥੇ ਵੀ ਕੀਤਾ ਤੇ ਅਸੀਂ ਇੱਥੇ ਵੀ ਕਰ ਰਹੇ ਹਾਂ ਜੋ ਸਾਡੇ ਤੋਂ ਹੋ ਸਕਦਾ। ਅਸੀਂ ਤਾਂ ਇਹ ਚਾਹੁੰਦੇ ਵੀਰੇ ਸਾਡੇ ਨਾਲ ਵੀ ਸਾਨੂੰ ਜਿੰਨੇ ਵੀ NRI ਭਰਾ ਵਿਚਾਰੇ ਪੰਜਾਬ ਦੇ ਵਿੱਚ ਜਿੱਥੇ ਵੀ ਰਹਿੰਦੇ ਆ ਸਾਨੂੰ ਪਿਆਰ ਕਰਦੇ ਆ, ਉਹ ਵਿਚਾਰੇ ਇਹ ਵੀਰ ਦੇ ਨਾਲ ਜ਼ਰੂਰ ਜੁੜਨ, ਇਹਨਾਂ ਦੀ ਸਾਡੀ ਥਰੂ ਇਹਨਾਂ ਵੀਰ ਦੀ ਹੈਲਪ ਜ਼ਰੂਰ ਕਰਨ, ਕਿਉਂਕਿ ਇਹ ਵੀਰ ਉਹਨਾਂ ਵਿੱਚੋਂ ਜਿਹੜਾ ਗਰੀਬਾਂ ਦੇ ਨਾਲ ਔਖੇ ਟਾਈਮ ਵੀ ਖੜਦਾ ਬੰਦਾ, ਸਿੱਧੀ ਜੀ ਗੱਲ ਠੋਕ ਕੇ ਕਹਿੰਦੇ ਕਿ ਚਲੋ ਇਹ ਗੱਲ ਮੜੀ ਜੀ ਇੱਕ ਸਾਈਡ ਤੇ ਕਰਕੇ ਮੈਂ ਇੱਕ ਗੱਲ ਹੋਰ ਜ਼ਰੂਰੀ ਕਹਿਣੀ ਆ, ਜਿਹੜੀ ਵੀ ਵੀਰੇ ਅੱਜ ਤੱਕ ਮੈਂ ਆਪਦੀ ਮਾਂ ਦੇ ਨਾਂ ਤੇ ਕਿਸੇ ਤੋਂ ਵੀ 1 ਰੁਪਿਆ ਨਹੀਂ ਮੰਗਿਆ। ਜੇ ਮੈਨੂੰ ਆਹ ਵੀਡੀਓ ਵੇਖ ਕੇ ਕੋਈ ਵੀ ਬੰਦਾ ਕਹਿਦਾ ਵੀ ਹਾਂ ਇਹ ਵਰਨ ਨੇ, ਵੀਰੇ ਪਹਿਲੀ ਗੱਲ ਤਾਂ ਮਾਂ ਦੇ ਲਈ ਨਾ ਦਰ ਜਾ ਕੇ ਵੀ ਬੰਦਾ ਮੰਗ ਸਕਦਾ, ਠੀਕ ਹੈ। ਜੇ ਮੈਨੂੰ ਲੋੜ ਪੈਂਦੀ ਮੈਂ ਮੰਗਦਾ ਦਰ ਇਹ ਕਿੱਡੀ ਗੱਲ ਆ ਯਾਰ, ਜੇ ਮੰਗ ਲੈ ਤਾਂ ਵਾਹਿਗੁਰੂ ਨੇ ਮਤਲਬ ਇੰਨਾ ਕਿ ਚਲੋ ਸਾਨੂੰ ਸੈੱਟ ਰੱਖਿਆ ਵੀ ਸਾਨੂੰ ਕਿਤੋਂ ਮੰਗਣ ਦੀ ਲੋੜ ਨਹੀਂ ਪਈ। ਮੇਰੀ ਮਾਤਾ ਜੀ ਨੂੰ ਦੇਸੀ ਦਵਾਈ ਦੇ ਨਾਲ ਹੀ ਫਰਕ ਪਈ ਜਾਂਦਾ। ਅਸੀਂ ਲੁਧਿਆਣੇ DMC ਤੋਂ ਮਤਲਬ ਉਹਨਾਂ ਦਾ ਟ੍ਰੀਟਮੈਂਟ ਸਟਾਰਟ ਕਰਵਾਇਆ ਸੀ, ਇੱਥੇ ਬਹੁਤ ਮਹਿੰਗਾ ਸੀਗਾ, ਸਾਡੇ ਤੋਂ ਚਲੋ ਨਹੀਂ ਹੋ ਸਕਿਆ। ਸਾਡੇ ਔਕਾਤ ਦੇ ਹਿਸਾਬ ਨਾਲ ਅਸੀਂ ਜਿੰਨਾ ਹੋ ਸਕਿਆ ਅਸੀਂ ਦੇਸੀ ਦਵਾਈ ਸਟਾਰਟ ਕਰਵਾਈ, ਵਾਹਿਗੁਰੂ ਨੇ ਕਿਰਪਾ ਕੀਤੀ, ਬੜਾ ਫਰਕ ਪਿਆ। ਮੰਮੀ ਜੀ ਵੀਲ ਚੇਅਰ ਤੇ ਸੀਗੇ ਤੇ ਉਹ ਸਟੈਂਡ ਤੇ ਤੁਰਨ ਲੱਗ ਗਿਆ। ਤੇ ਪਰ ਫਿਰ ਵੀ ਕਈ ਵੀਰਾਂ ਨੇ ਵੀਡੀਓ ਦੇਖ ਕੇ, ਮੰਮੀ ਦੀ ਮਦਰ ਡੇ ਵਾਲੇ ਦਿਨ ਮੈਂ ਵੀਡੀਓ ਪਾਈ ਸੀਗੀ, ਉਹ ਵੀਡੀਓ ਮੇਰੀ ਪਾਉਂਦਾ ਇਹ ਮਕਸਦ ਨਹੀਂ ਸੀਗਾ ਵੀ ਮੈਂ ਆਪਦੀ ਮਾਂ ਦੀ ਬਿਮਾਰੀ ਸ਼ੋਅ ਕਰਾਂ ਜਾਂ ਕੁਝ ਵੀ ਕਰਾਂ, ਹਨਾ। ਵੀਡੀਓ ਪਾਈ ਸੀ ਮੈਂ ਲੋਕਾਂ ਦੇ ਪੁੱਛਣ ਤੇ, ਮੈਂ ਲੋਕਾਂ ਨੂੰ ਦੱਸਿਆ ਵੀ ਚਲੋ ਹਾਂ ਲੋਕ ਪੁੱਛਦੇ ਆ, ਪਿਆਰ ਕਰਦੇ ਤਾਂ ਹੀ ਪੁੱਛਦੇ ਆ ਨਾ, ਜੇ ਕਿਸੇ ਨੂੰ ਦੁੱਖ ਹੁੰਦਾ ਤਾਂ ਹੀ ਪੁੱਛਦਾ ਵੀ ਕੀ ਹੋਇਆ ਤੁਹਾਡੀ ਮੰਮੀ ਨੂੰ। ਮੈਂ ਦੱਸਿਆ, ਕਈ ਵੀਰਾਂ ਨੇ ਮੇਰੀ ਭੈਣਾਂ ਨੇ ਹਨਾ ਹੈਲਪ ਕੀਤੀ, ਪਰਸਨਲ ਹੈਲਪ ਕੀਤੀ, ਮੇਰੀ 60-70 ਹਜ਼ਾਰ ਰੁਪਏ ਦੀ ਮੰਮੀ ਦੇ ਨਾਮ ਤੇ ਹੈਲਪ ਹੋਈ ਆ ਪਰਸਨਲ। ਪਰ ਉਹਨਾਂ ਵਿੱਚੋਂ ਵੀ ਮੈਂ ਮੰਗੇ ਨਹੀਂ ਗਏ ਜੀ, ਕਿਸੇ ਹਰੇਕ ਨੇ ਆਪਦੀ ਖੁਸ਼ੀ ਦੇ ਨਾਲ ਕੀਤੇ, ਕਿਉਂਕਿ ਉਹਨਾਂ ਵਿੱਚੋਂ ਕਈਆਂ ਨੇ ਦੱਸਿਆ ਕਿ ਮੇਰੇ ਮਾਤਾ ਜੀ ਨੂੰ ਵੀ ਇਹ ਪ੍ਰੋਬਲਮ ਸੀ, ਮੈਂ ਤਾਂ ਕਰਕੇ ਇਹ ਭੇਜ ਰਹੀ ਹਾਂ ਵੀ ਚਲੋ ਤੁਹਾਡੇ ਵਿੱਚ ਵੀ ਮੈਨੂੰ ਮੇਰੀ ਮਾਤਾ ਜੀ ਦਿਸੀ ਆ, ਹਨਾ। ਸਾਰਿਆਂ ਨੇ ਇਹੀ ਗੱਲ ਕਹੀ ਸੀ ਵੀ ਮਾਂ ਰੱਬ ਦਾ ਰੂਪ ਆ, ਚਲੋ ਮਾਂ ਤੋਂ ਵੱਡਾ ਕੁਛ ਨਹੀਂ ਗਾ ਯਾਰ, ਮਾਂ ਤੋਂ ਵੱਧ ਕੇ ਕੁਛ ਨਹੀਂ ਗਾ ਇਸ ਦੁਨੀਆ ਤੇ। ਉਹਦੇ ਮਾਂ ਦੇ ਕਰਕੇ ਆਪਾਂ ਇਹ ਦੁਨੀਆ ਵੇਖੀ ਆ। ਅੱਜ ਜੋ ਵੀ ਆ, ਜੇ ਉਹ ਮਾਂ ਨੇ ਆਪਾਂ ਨੂੰ ਜਨਮ ਦਿੱਤਾ ਤਾਂ ਆਪਾਂ ਤਾਂ ਇੱਥੇ ਆ। ਜੇ ਉਹ ਮਾਂ ਦੇ ਲਈ ਮੈਨੂੰ ਨਾ ਹਰੇਕ ਘਰ ਜਾ ਕੇ ਆਏ ਮੰਗਣਾ ਵੀ ਪੈਂਦਾ, ਮੈਂ ਮੰਗ ਲੈਣਾ ਸੀ, ਪਰ ਵਾਹਿਗੁਰੂ ਨੇ ਬੜਾ ਸਾਨੂੰ ਹਨਾ ਲੋਟ ਰੱਖਿਆ ਵਾ, ਕਿਰਪਾ ਰੱਖੀ ਆ ਵੀ ਹਜੇ ਤੱਕ ਮੰਗਣ ਦੀ ਲੋੜ ਨਹੀਂ ਪਈ। ਤੇ ਮੈਂ ਤਾਂ ਵਾਹਿਗੁਰੂ ਅੱਗੇ ਅਰਦਾਸ ਵੀ ਇਹੀ ਕਰਦਾ ਵੀ ਵਾਹਿਗੁਰੂ ਮੈਨੂੰ ਬਸ ਇੰਨੇ ਕੁ ਜੋਗਾ ਕਰਦੇ, ਮੈਨੂੰ ਮੰਗਣ ਦੀ ਲੋੜ ਨਾ ਪਵੇ, ਮੈਂ ਆਪਦੀ ਮਾਂ ਦਾ ਇਲਾਜ ਆ ਜਿਹੜਾ ਆਪਦੇ ਸਿਰ ਤੇ ਕਰਾ ਸਕਾਂ। ਮੇਰੀ ਮਾਂ ਨੂੰ ਤੂੰ ਤੰਦਰੁਸਤੀ ਬਖਸ਼ੀ, ਬਸ ਮੈਨੂੰ ਹੋਰ ਕਿਸੇ ਦਾ ਕੁਝ ਨਹੀਂ ਚਾਹੀਦਾਗਾ। ਬਸ ਸਾਨੂੰ ਤਾਂ ਵੀਰੇ ਇਹੀ ਆ, ਸਾਨੂੰ ਮਾਂ ਪਿਓ ਦੇ ਲਈ ਤਾਂ ਯਾਰ ਘਰ ਜਾ ਕੇ ਮੰਗਣਾ ਵੀ ਪੈ ਜਾਏ ਤਾਂ ਉਹ ਵੀ ਮੰਗਾਂਗੇ, ਏਡੀ ਨਹੀਂ ਕੋਈ ਗੱਲ ਹੈਗੀ। ਬਾਕੀ ਸਾਡੇ ਤੇ ਵਾਹਿਗੁਰੂ ਨੇ ਸਾਨੂੰ ਤਾਂ ਮਿਹਰ ਕੀਤੀ ਆ, ਅਸੀਂ ਚਾਹੁੰਦੇ ਆ ਵੀ ਚਲੋ ਜੇ ਕੋਈ NRI ਭਰਾ ਸਾਡੀ ਮਦਦ ਕਰਦਾ ਆਪਾਂ ਆਪਦੀ ਮਾਂ ਦਾ ਜ਼ਰੂਰ ਇਲਾਜ ਕਰਾਵਾਂਗੇ ਨਾ। ਇਹ 'ਚ ਕਿੱਡੀ ਕੁ ਵੱਡੀ ਗੱਲ ਆ। ਨੂਰ ਨੂੰ ਇਹਨਾਂ ਲੋਕਾਂ ਨੇ ਪੈਸੇ 1 ਰੁਪਈਆ ਬਾਰੇ ਨਹੀਂ ਪੁੱਛਿਆ ਵੀ ਸਾਨੂੰ ਇੰਨੇ ਪੈਸੇ ਆਏ, ਸਾਨੂੰ ਨਹੀਂ ਦਿੱਤੇ ਤੁਸੀਂ। ਬੈਂਗਲੌਰ ਤੋਂ ਆ, ਤੁਹਾਡੇ ਦੇਖਦਾ ਰਿਹਾ ਮੈਂ ਉੱਥੇ ਕਾਫੀ ਪ੍ਰੋਗਰਾਮ ਤੇ ਠੀਕ ਹੈ ਵੀਰੇ, ਕੋਈ ਕਿਸੇ ਦੀ ਸਮਾਂ ਦੇ ਖਿਲਾਫ ਸਾਡੇ ਤੋਂ ਗਲਤ ਬੋਲਿਆ ਹੋਗੇ ਤੇ ਮਾਫ ਕਰਿਓ। ਹਾਂਜੀ ਵੀਰੇ, ਜੇ ਇੱਕ ਵਾਰੀ ਫੇਰ ਕਹਿੰਦੇ ਵੀ ਜੇ ਕਿਸੇ ਦੇ ਸਾਤੋਂ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ, ਗੁੱਸੇ ਵਿੱਚ ਬੋਲਿਆ ਗਿਆ, ਗੁੱਸੇ ਵਿੱਚ ਬਾਈ ਸਭ ਕੁਝ ਬੋਲਿਆ ਜਾਂਦਾ, ਜੋ ਸੱਚ ਆ ਉਹ ਨਿਕਲ ਜਾਂਦਾ ਮੂੰਹ ਚੋਂ, ਉਹ ਜੀ ਸੱਚ ਹੀ ਨਿਕਲਿਆ ਵਾ। ਜੇ ਫੇਰ ਵੀ ਕਿਸੇ ਨੂੰ ਮਾੜਾ ਚੰਗਾ ਲੱਗਦਾ ਜਾਂ ਸਾਡੇ ਬੋਲਣ ਦੇ ਨਾਲ ਲੋਕ ਕਿਸੇ ਨੂੰ ਮਾੜਾ ਚੰਗਾ ਕਹਿੰਦੇ ਆ ਵੇਖੋ ਹੱਥ ਜੋੜ ਕੇ ਮਾਫੀ ਮੰਗਦੇ ਆ, ਪਰ ਜੋ ਸੱਚ ਆ ਉਹ ਅਸੀਂ ਬੋਲਤਾ। ਸਾਡੇ ਵੱਲ ਵੀਰੇ ਇੱਕ ਉਂਗਲ ਵੀ ਪੈਸੇ ਨੂੰ ਲੈ ਕੇ ਨਾ ਇੰਨੀ ਉਂਗਲ ਵੀ ਸਾਡੇ ਵੱਲ ਨਹੀਂ ਕੋਈ ਚੱਕ ਸਕਦਾ। ਅਸੀਂ ਆਪਦੇ ਥਾਂ ਤੇ ਸਾਡੀਆਂ ਬੈਂਕਾਂ ਦੀਆਂ ਸਟੇਟਮੈਂਟਾਂ ਕੁਛ ਕਢਾ ਲਓ, ਠੀਕ ਹੈ ਨਾ। ਅਸੀਂ 1 ਰੁਪਈਆ ਵੀ ਜਿਹਨਾਂ ਦਾ ਦੱਬਿਆ ਹੋਵੇ ਤਾਂ ਅਸੀਂ ਆਪਦੀ ਧੌਣ ਲਵਾ ਦਿਆਂਗੇ, ਠੀਕ ਹੈ ਨਾ ਜੀ। ਤੇ ਬਾਕੀ ਵੀਰੇ ਸਾਡੇ ਜੇ ਅਸੀਂ ਕਿਸੇ ਨੂੰ ਗਲਤ ਬੋਲ ਗਏ ਹੋਈਏ ਤੇ ਸਾਨੂੰ ਵੀਰੇ ਜਰੂਰ ਮਾਫ ਕਰਿਓ। ਤੇ ਬਾਕੀ ਵੀਰੇ ਤੁਸੀਂ ਕੁਝ ਕਹਿਣਾ ਤਾਂ ਬਾਕੀ ਭਾਜੀ ਇਹ ਵੀਡੀਓ ਨੂਰ ਦੇ ਘਰ ਤੱਕ ਜਰੂਰ ਪਹੁੰਚਾ ਦਿਓ ਤਾਂ ਕਿ ਉਹ ਸੁਣ ਲੈਣ। ਇਹ ਵੀਰੇ ਹਜੇ ਵੀ ਪੂਰੇ ਸਹਿਮਤ ਆ ਉਹਨਾਂ ਨਾਲ ਕੰਮ ਕਰਨ ਨੂੰ, ਨੂਰ ਨਾਲ ਵੀਡੀਓ ਬਣਾਉਣ ਦੇ ਲਈ ਹੁਣ ਵੀ ਸਹਿਮਤ ਆ। ਪਰ ਇਹ ਆ ਕਿ ਜਿਹੜਾ ਉਹਨਾਂ ਦੇ ਵਿੱਚ ਇੱਕ ਬੰਦਾ ਜੋ ਇਹਨਾਂ ਦੇ ਵਿੱਚ ਪਾੜ ਪਾ ਰਿਹਾ, ਉਹਨੂੰ ਟੀਮ ਦੇ ਵਿੱਚੋਂ ਕੱਢ ਕੇ ਇਹ ਦੁਬਾਰਾ ਜੋੜ ਸਕਦੇ ਆ। ਆਪਾਂ ਸਾਰਿਆਂ ਰਲ ਕੇ ਇਹਨਾਂ ਨੂੰ ਦੁਬਾਰਾ ਇਕੱਠੇ ਕਰਨਾ ਵਾ। ਮੇਰਾ ਮੇਨ ਮਕਸਦ ਲਾਈਵ ਹੋਣ ਦਾ ਇਹ ਆ ਕਿ ਦਿਲ ਦੀਆਂ ਗੱਲਾਂ ਨਿਕਲ ਜਾਣ, ਸਾਰੀਆਂ ਭੇਦਭਾਵ ਮੁੱਕ ਜਾਣ। ਉਸ ਤੋਂ ਬਾਅਦ ਇਹ ਆਪਣੇ ਮਤਲਬ ਦੋਵੇਂ ਟੀਮਾਂ ਇਕੱਠੀਆਂ ਦੁਬਾਰਾ ਨੂਰ ਦੀ ਟੀਮ ਮਤਲਬ ਨੂਰ ਤੇ ਇਹ ਸਾਰੇ ਇਕੱਠੇ ਹੋ ਗਏ ਦੁਬਾਰਾ ਆਪਾਂ ਇਹਨਾਂ ਨੂੰ ਵੇਖਣਾ ਚਾਹੁੰਦੇ ਆ, ਇਹਨਾਂ ਦੀਆਂ ਵੀਡੀਓ ਦੁਬਾਰਾ ਵੇਖਣਾ ਚਾਹੁੰਦੇ ਆ। ਸਾਰੇ ਹੀ ਇਹਨਾਂ ਦੀਆਂ ਵੀਡੀਓ ਬਹੁਤ ਪਸੰਦ ਕਰਦੇ ਆ, ਸਾਰੇ ਇਹਨਾਂ ਦੀਆਂ ਵੀਡੀਓ ਬਹੁਤ ਮਿਸ ਕਰਦੇ ਆ। ਸੋ ਆਪਾਂ ਇਹਨਾਂ ਦੋਵਾਂ ਵੀਰਾਂ ਨੂੰ ਮਿਲਾਉਣੇ ਆ, ਇਹਨਾਂ ਦੋਵਾਂ ਵੀਰਾਂ ਨੂੰ ਨੂਰ ਦੇ ਨਾਲ ਮਿਲਾਉਣਾ।
ਸੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਉਹਨਾਂ ਦੇ ਘਰ ਤੱਕ ਪਹੁੰਚਾ ਦਿਓ। ਬਾਕੀ ਸਾਡੀ ਸੰਸਥਾ ਦੇ ਨਾਲ ਜੁੜੇ ਰਹੋ। ਹਿਊਮੈਨਿਟੀ ਫਸਟ NGO ਆਪਾਂ ਚਲਾ ਰਹੇ ਹਾਂ, ਲੋੜਵੰਦ ਪਰਿਵਾਰਾਂ ਦੀ ਬਹੁਤ ਮਦਦ ਕਰ ਰਹੇ ਹਾਂ। ਸੋ 7422993300 ਤੁਸੀਂ ਇਹ ਸਾਡਾ ਨੰਬਰ ਆ, ਤੁਸੀਂ ਫੋਨ ਕਰਕੇ ਸਾਡਾ ਸਹਿਯੋਗ ਦੇ ਸਕਦੇ ਹੋ ਇਸ ਨੰਬਰ ਤੇ। ਅਗਰ ਬਹੁਤ ਜਾਣੇ ਕਹਿੰਦੇ ਆ ਕਿ ਵੀਰੇ ਤੁਹਾਡਾ ਨੰਬਰ ਨਹੀਂ ਹੁੰਦਾ, ਨੰਬਰ ਤੁਸੀਂ ਨੋਟ ਕਰ ਲਓ 7422993300। ਦੂਸਰਾ ਨੰਬਰ ਆ 9968856211। ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੇਵਾ ਦੇ ਵਿੱਚ ਹਿੱਸਾ ਪਾ ਸਕਦੇ ਹੋ। ਬਾਕੀ ਇਹ ਵੀਡੀਓ ਵੱਧ ਤੋਂ ਵੱਧ ਜਰੂਰ ਸ਼ੇਅਰ ਕਰਿਓ ਤਾਂ ਕਿ ਆਪਾਂ ਇਹ ਵੀਡੀਓ ਨੂਰ ਦੇ ਘਰ ਤੱਕ ਪਹੁੰਚਾ ਸਕੀਏ ਤੇ ਇਹਨਾਂ ਨੂੰ ਆਪਾਂ ਦੁਬਾਰਾ ਇਕੱਠੇ ਕਰਕੇ ਦੁਬਾਰਾ ਆਪਾਂ ਇੱਕੋ ਹੀ ਸਕਰੀਨ ਤੇ ਲੈ ਕੇ ਆਉਣਾ ਵਾ। ਮੇਨ ਮਕਸਦ ਸਾਡਾ ਇਹ ਆ। ਸੋ ਵਾਹਿਗੁਰੂ ਅੱਗੇ ਜਰੂਰ ਅਰਦਾਸ ਕਰਿਓ ਕਿ ਇਹਨਾਂ ਦੀ ਟੀਮ ਇਕੱਠੀ ਹੋ ਕੇ ਦੁਬਾਰਾ ਫੇਰ ਉਦਾਂ ਹੀ ਕੰਮ ਕਰਨ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।